ਮੈਨੂੰ ਇਹਦੇ ਬਾਰੇ ਕੀ ਪਤਾ ਹੈ, ਕੀ ਨਹੀਂ ਨਹੀਂ ਪਤਾ। ਪਤਾ, ਹਾਂਜੀ ਜਿਹੜੀ ਚੀਜ਼ ਨਹੀਂ ਪਤਾ ਹੈ ਜੀ, ਉਹੀ ਹੁਣ ਸਭ ਤੋਂ ਮਹਿੰਗੀ। ਅੱਗੇ ਕੀ ਹੁੰਦਾ ਸੀ, ਕਿਸੇ ਨੂੰ ਥੋੜਾ ਸਾਰਿਆਂ ਬਾਰੇ ਪਤਾ ਹੁੰਦਾ ਸੀ। ਹਾਂਜੀ ਹੁਣ ਕੀ ਹੈ, ਥੋੜਾ ਜਿਹੜਾ ਕਿਸੇ ਬਾਰੇ ਨਹੀਂ ਪਤਾ ਹੁੰਦਾ। ਬਾਕੀ ਤਾਂ ਹੁਣ ਸਾਰਾ ਕੁਝ ਉਹ ਜੱਗ ਜ਼ਾਹਰ ਹੋ ਰਿਹਾ ਆ। ਹਾਂਜੀ ਆਪਾਂ ਖੁਦ ਆਪ ਕੁਛ ਲਾਈਫ ਸਟਾਈਲ ਹੀ ਇਦਾਂ ਦਾ ਕਰ ਲਿਆ ਹੈ, ਹੂੰ ਕੁਛ ਆਲੇ ਦੁਆਲੇ ਘੇਰਾ ਹੀ ਇਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਵੱਧ ਚੁੱਕਾ ਆ ਹਾਂਜੀ ਵੀ ਆਪਾਂ ਉਸ ਕਹਿ ਲਓ ਵੀ ਚੱਕਰਵਿਊਹ ਦੇ ਵਿੱਚ ਫਸਦੇ ਜਾ ਜਾ ਰਹੇ ਰਹੇ ਹਾਂ, ਹਾਂਜੀ ਖੁਦ ਹੀ ਉਸ ਦਾ ਸ਼ਿਕਾਰ ਜਿਹੜਾ ਉਹ ਹੁੰਦੇ ਜਾ ਰਹੇ ਹਾਂ। ਹੂੰ, ਸੋ ਇਹ ਅੱਜ ਆਪਾਂ ਇਸੇ ਨੂੰ ਲੈ ਕੇ ਜਿਹੜਾ ਉਹ ਗੱਲ ਕਰਾਂਗੇ, ਪ੍ਰਾਈਵੇਸੀ, ਡਾਟਾ ਪ੍ਰਾਈਵੇਸੀ, ਡਾਟਾ ਪ੍ਰੋਟੈਕਸ਼ਨ, ਹੂੰ, ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈ, ਕੀ ਕੁਛ ਹੋ ਰਿਹਾ ਹੈ। ਉਹ ਜੀ ਬਹੁਤ ਅਹਿਮ ਚੀਜ਼ਾਂ ਜਿਹੜੀਆਂ ਹੂੰ, ਦੇਖਣ ਵਾਲੀਆਂ ਆ। ਅੱਜ ਦੀਆਂ ਜਿਹੜੀਆਂ ਦੋ ਖਬਰਾਂ, ਇੱਕ ਜਿਹੜੀਆਂ ਮੈਂ ਅੱਜ ਆਪਾਂ ਸਵੇਰੇ ਵੀ ਸ਼ੇਅਰ ਕੀਤੀਆਂ ਸੀ, ਹੁਣ ਮੈਂ ਸ਼ੇਅਰ ਕਰਦਾ ਦੁਬਾਰਾ ਵੀ ਜੀ ਤੁਹਾਡੀ ਇਨਫੋਰਮੇਸ਼ਨ ਜਾਂ ਤੁਹਾਡੀ ਨਿੱਜਤਾ ਦੇ ਉੱਤੇ ਕਿੱਦਾਂ ਜਿਹੜਾ ਖਤਰਾ ਤੁਹਾਨੂੰ ਦੱਸੇ ਬਗੈਰ ਹੀ ਕਈ ਕੁਛ ਜਿਹੜਾ ਉਹ ਹੋ ਰਿਹਾ ਹੈ। ਹੋ ਰਿਹਾ ਬਿਲਕੁਲ ਵੀ ਇੱਕ ਤਾਂ ਇਨਫੋਰਮੇਸ਼ਨ ਇਹ ਆ ਐਮਾਜ਼ੋਨ ਦੇ ਨਾਲ ਜੁੜੀ ਹੋਈ। ਠੀਕ ਹੈ, ਐਮਾਜ਼ੋਨ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਕੰਪਨੀ ਹੈ ਆ, ਹਾਂਜੀ ਜਿਨ੍ਹਾਂ ਦੇ ਕੋਲ ਕਈ ਤਰੀਕੇ ਦੇ ਪ੍ਰੋਡਕਟਸ ਆ। ਅਲੈਕਸਾ ਆਪਣੇ ਘਰਾਂ 'ਚ ਆ ਕਈਆਂ ਹਾਂਜੀ ਦੇ, ਬਹੁਤ ਸਾਰੇ ਲੋਕਾਂ ਨੇ ਜਿਹੜੀ ਉਹ ਅਲੈਕਸਾ ਜਿਹੜੀ ਉਹ ਰੱਖੀ ਆ ਰੱਖੀ ਹੋਈ ਹੈ ਵੀ ਉਹ ਤੋਂ ਪੁੱਛ ਲੈਣਾ ਵੈਦਰ ਕੀ ਆ, ਇਹ ਕੀ ਆ, ਜੋ ਵੀ ਆ ਜੋ ਤੋਂ ਕਰਦੇ ਆ ਉਹ ਸੁਣ ਰਹੇ ਆ। ਜੀ ਜਦੋਂ ਤੁਸੀਂ ਬੋਲਦੇ ਆ ਉਹ ਹੋਰ ਇੰਟੈਲੀਜੈਂਟ ਹੋ ਰਹੇ ਆ ਹੂੰ ਤੁਹਾਡੀਆਂ, ਕਿਉਂਕਿ ਉਹ ਸੇਮ ਨੈਟਵਰਕ ਤੇ ਆ, ਉਸੇ ਤੇ ਹੀ ਤੁਹਾਡਾ ਫੋਨ ਆ, ਉਸੇ ਤੇ ਹੀ ਤੁਹਾਡਾ ਟੀਵੀ ਆ, ਉਸੇ ਤੇ ਹੀ ਕੰਪਿਊਟਰ ਆ। ਕੀ ਸਰਚ ਕਰ ਰਹੇ ਹੋ, ਕੀ ਕਿੱਦਾਂ ਦੇਖ ਰਹੇ ਹੋ, ਸਾਰਾ ਆਪਸ ਦੇ ਵਿੱਚ ਜੁੜਿਆ ਹੋਇਆ ਬਿਲਕੁਲ ਤਾਂ ਇੰਟਰਕਨੈਕਟਡ ਉਹ ਦੇਖਦੇ ਆ। ਇਵੈਂਚੁਅਲੀ ਉਹਨਾਂ ਨੇ ਤਾਂ ਤੁਹਾਨੂੰ ਚੀਜ਼ਾਂ ਸੈੱਲ ਕਰਨੀਆਂ, ਹੂੰ ਉਹਨਾਂ ਨੇ ਤੁਹਾਨੂੰ ਚੀਜ਼ਾਂ ਜਿਹੜੀਆਂ ਉਹ ਵੇਚਣੀਆਂ ਆ ਜੀ ਤੇ ਨਾਲ ਤੁਹਾਡਾ ਡਾਟਾ ਉਹ ਕਿਸੇ ਨੂੰ ਵੇਚਣਗੇ ਵੀ ਇਹਦੀਆਂ ਆਹ ਚੀਜ਼ਾਂ। ਕਿਉਂਕਿ ਹੁਣ ਜਦੋਂ ਕਿਸੇ ਨੇ ਕਿਸੇ ਚੀਜ਼ ਨੂੰ ਵੇਚਿਆ ਜਾਣਾ ਆਪਣੇ ਤੱਕ, ਹਾਂਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਿਹੜੀਆਂ ਚੀਜ਼ਾਂ ਖਰੀਦਣ ਜਾ ਰਿਹਾ ਜਾਂ ਕਿੱਦਾਂ ਦੀ ਸੋਚ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਉਹ ਡਾਟਾ ਉਹ ਕਿਸੇ ਨੂੰ ਦੇਣਗੇ, ਉਹ ਕਿਸੇ ਨੂੰ ਵੇਚਣਗੇ ਤੇ ਉਹ ਡਾਟਾ ਦੇ ਵਿੱਚੋਂ ਘੋਖ ਕਰਕੇ ਤੇ ਫਿਰ ਉਹ ਤੁਹਾਡੇ ਹਿਸਾਬ ਦੇ ਨਾਲ ਦੇ ਪ੍ਰੋਡਕਟ ਤੁਹਾਨੂੰ ਜਿਹੜਾ ਉਹ ਡਿਸਪਲੇ ਕਰਨਗੇ ਤੇ ਉਹਨਾਂ ਨੂੰ ਪਤਾ ਵੀ ਇਵੈਂਚੁਅਲੀ ਇੱਕ ਨਾ ਇੱਕ ਦਿਨ ਜਿਹੜਾ ਇਹ ਕਲਿੱਕ ਕਰਨਗੇ, ਖਰੀਦਣਗੇ ਜਾਂ ਜਿੱਦਾਂ ਵੀ ਆ। ਉਹਨਾਂ ਨੂੰ ਇਹ ਲਾਲਚ ਜਿਹੜਾ ਉਸ ਦੇ ਵਿੱਚ ਉਹ ਰਹਿੰਦਾ ਆ। ਐਮਾਜ਼ੋਨ ਦੇ ਨਿਊਯਾਰਕ ਸਿਟੀ ਦੇ ਇੱਕ ਜਿਹੜੇ ਗੋ ਸਟੋਰਸ ਆ, ਇੱਕ ਤਾਂ ਪਹਿਲਾਂ ਐਮਾਜ਼ੋਨ ਨੇ ਦੁਨੀਆ ਭਰ ਦੇ ਜਿਹੜੇ ਛੋਟੇ ਸਟੋਰ ਸੀ ਉਹਨਾਂ ਦਾ ਭੱਠਾ ਬਾਤਾ ਵੀ ਲੋਕ ਘਰਾਂ ਚੋਂ ਬਾਹਰ ਨਾ ਨਿਕਲਣ ਤੇ ਘਰੋਂ ਹੀ ਸਭ ਕੁਝ ਆਰਡਰ ਕਰੀ ਜਾਣ ਤੇ ਸਭ ਕੁਝ ਮਿਲਦਾ ਰਹੇ, ਘਰੇ ਪਹੁੰਚ ਜੂਗਾ। ਬੜੇ ਬਿਜ਼ਨੈਸਿਸ ਜਿਹੜੇ ਇਹਨਾਂ ਨੇ ਬੰਦ ਕਰਵਾਏ, ਮੌਮ ਐਂਡ ਪੌਪ ਸ਼ਾਪਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ। ਇੱਥੋਂ ਤੱਕ ਕਿ ਵੱਡੇ ਵੱਡੇ ਰੀਟੇਲਰਸ ਵੀ ਇਹਨਾਂ ਦੇ ਮੋਹਰੇ ਜਿਹੜੇ ਉਹ ਝੱਲ ਨਾ ਸਕੇ, ਇਹਨਾਂ ਦੀ ਮਾਰ ਨਾਲ ਜਿਹੜਾ ਉਹ ਝੱਲ ਸਕੇ। ਸੋ ਉਹਨਾਂ ਨੇ ਕੀ ਕੀਤਾ ਵੀ ਨਿਊਯਾਰਕ ਸਿਟੀ ਦੇ ਵਿੱਚ ਆਪਣਾ ਜਿਹੜਾ ਸਟੋਰ ਖੋਲਿਆ ਸੀ ਵੀ ਆਓ, ਕੋਈ ਉੱਥੇ ਉਹ ਸੇਲਸ ਵਾਲਾ ਨਹੀਂ ਆ, ਕੈਸ਼ੀਅਰ ਨਹੀਂ ਆ, ਕੁਛ ਨਹੀਂ ਆ, ਤੁਸੀਂ ਆਓ ਆਪਣੀ ਐਮਾਜ਼ੋਨ ਦੀ ਆਈਡੀ ਦੇ ਨਾਲ ਉੱਥੇ ਲੌਗਇਨ ਕਰੋ, ਸਵੈਪ ਕਰੋ, ਉਹ ਬਕਟ ਦੇ ਵਿੱਚ ਤੁਸੀਂ ਚੀਜ਼ਾਂ ਪਾਈ ਜਾਂਦੇ ਆ। ਕੈਮਰਿਆਂ ਦਾ, ਸੈਂਸਰਸ ਦਾ ਜਾਲ ਲੱਗਾ ਹੋਇਆ ਆ ਉਹਦੇ ਵਿੱਚ ਤੇ ਉਹ ਦੇਖਦੇ ਰਹਿੰਦੇ ਆ ਵੀ ਕਿੰਨੇ ਕੀ ਪਾਇਆ ਆ। ਤੁਹਾਡੇ ਜਿਹੜੇ ਕਾਰਟ ਦੇ ਵਿੱਚ ਜਦੋਂ ਤੁਸੀਂ ਨਿਕਲਣ ਲੱਗਦੇ ਆ ਆਟੋਮੈਟਿਕਲੀ ਤੁਹਾਡੇ ਜਿਹੜੇ ਅਕਾਊਂਟ ਦੇ ਵਿੱਚੋਂ ਉਹਨੇ ਜਿਹੜੇ ਡਾਲਰ ਆ ਉਹ ਚੱਕ ਹੋ ਜਾਣੇ ਆ। ਹੁਣ ਪਤਾ ਕੀ ਲੱਗਾ ਰੀਸੈਂਟਲੀ ਵੀ ਉਹ ਤੁਹਾਡਾ ਜਿਹੜਾ ਫੇਸ਼ੀਅਲ ਡਾਟਾ ਆ ਉਹ ਵੀ ਜਿਹੜਾ ਉਹ ਰੈਕਗਨਾਈਜ਼ ਜਿਹੜਾ ਸੌਫਟਵੇਅਰ ਆ ਉਹ ਵਰਤ ਕਰ ਰਹੇ ਸੀਗੇ। ਠੀਕ ਹੈ, ਕੱਲਾ ਇਹੀ ਨਹੀਂ ਵੀ ਤੁਸੀਂ ਕਿਹੜੀ ਚੀਜ਼ ਰੱਖ ਰਹੇ ਆ, ਪਰ ਤੁਹਾਡੇ ਜਿਹੜਾ ਫੇਸ਼ੀਅਲ ਡਾਟਾ ਆ ਜਿਸ ਦੇ ਨਾਲ ਹੁਣ ਤੁਹਾਡਾ ਆਈਫੋਨ ਵੀ ਜੁੜਿਆ, ਤੁਹਾਡੇ ਹੋਰ ਫੋਨ ਜੁੜੇ ਆ, ਤੁਹਾਡੇ ਬੈਂਕਿੰਗ ਖਾਤੇ ਜੁੜੇ ਆ, ਹੋਰ ਬੜਾ ਕੁਝ ਜਿਹੜਾ ਤੁਹਾਡੇ ਫੇਸ਼ੀਅਲ ਡਾਟਾ ਦੇ ਨਾਲ ਜਿਹੜਾ ਉਹ ਜੁੜਿਆ ਆ ਇਸ ਟਾਈਮ। ਤੇ ਉਹ ਸਿੱਧਾ ਐਕਸੈਸ ਕਰ ਰਹੇ ਸੀਗੇ ਤੁਹਾਡੀ ਜਿਹੜੀ ਮਰਜ਼ੀ ਤੋਂ ਬਗੈਰ। ਤੇ ਇਹ ਹੁਣ ਰੌਲਾ ਪੈ ਗਿਆ। ਅਮਰੀਕਾ ਦੀ ਇੱਕੋ ਇੱਕ ਜਿਹੜਾ ਸ਼ਹਿਰ ਸੀਗਾ ਨਿਊਯਾਰਕ ਸਿਟੀ, ਜਿਨ੍ਹਾਂ ਨੇ ਇਹ ਕਾਨੂੰਨ ਬਣਾਇਆ ਸੀਗਾ ਵੀ ਜੇ ਕੋਈ ਵੀ ਤੁਹਾਡੇ ਬਾਇਓਮੈਟ੍ਰਿਕਸ ਉਸ ਨੂੰ ਦੇਖ ਰਿਹਾ ਆ ਜਾਂ ਕੋਈ ਸਟੋਰ ਜਾਂ ਕਿਤੇ ਵੀ ਉਸ ਨੂੰ ਐਕਸੈਸ ਕਰ ਰਹੇ ਆ, ਉਹਨਾਂ ਨੂੰ ਛਾਪਣਾ ਪੈਣਾ, ਉਹਨਾਂ ਨੂੰ ਲਿਖਣਾ ਪੈਣਾ ਵੀ ਆਹ ਸਟੋਰ ਦੇ ਵਿੱਚ ਤੁਹਾਡੇ ਬਾਇਓਮੈਟ੍ਰਿਕਸ ਜਿਹੜੇ ਉਹ ਲਏ ਜਾ ਰਹੇ ਆ। ਹੋ ਸਕਦਾ ਵੀ ਫਿੰਗਰਪ੍ਰਿੰਟ ਆ, ਚਾਹੇ ਫੇਸ਼ੀਅਲ ਰੈਕਗਨਾਈਜੇਸ਼ਨ ਆ, ਚਾਹੇ ਕੁਛ ਵੀ ਆ, ਹਨਾ ਵੀ ਉਹ ਕਿਤੇ ਜਾ ਰਹੇ। ਉਹਨਾਂ ਨੇ ਉਹ ਲਾਏ ਨਹੀਂ ਸੀ, ਇਸ ਲਈ ਹੁਣ ਉਹਨਾਂ ਨੂੰ ਜੁਰਮਾਨਾ ਤਾਂ ਉਸ ਚੀਜ਼ ਨੂੰ ਲੈ ਕੇ ਕਰ ਰਹੇ ਆ, ਪਰ ਇਸ ਦੇ ਨਾਲ ਨਾਲ ਜਿਹੜੇ ਕਈ ਲੋਕ ਆ ਹੁਣ ਉਸ ਐਮਾਜ਼ੋਨ ਦੇ ਉਲਟ ਲਾਸੂਟ ਜਿਹੜਾ ਉਹ ਫਾਈਲ ਕਰ ਰਹੇ ਆ ਵੀ ਜਿਹੜਾ ਫੇਸ਼ੀਅਲ ਰੈਕਗਨਾਈਜੇਸ਼ਨ ਆ ਉਸ ਨੂੰ ਕੀਤਾ ਜਾ ਰਿਹਾ। ਕਈ ਲੋਕ ਸੋਚਦੇ ਹੋਣਗੇ ਯਾਰ ਇਹ ਕਿੱਡੀ ਕੁ ਵੱਡੀ ਗੱਲ ਆ, ਵੀ ਕਿੱਡੀ ਕੁ ਵੱਡੀ ਜਿਹੜੀ ਇਹ ਗੱਲ ਆ ਵੀ ਆਪਾਂ ਨੂੰ ਕਿਤੇ ਕੀ ਫਰਕ ਪੈ ਜਾਣਾ ਜੇ ਉਹਨਾਂ ਨੇ ਸਾਡੀ ਫੋਟੋ ਵੀ ਆਪਾਂ ਪਾਉਂਦੇ ਵੀ ਆ। ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾਉਂਦੇ ਆ,
ਹਾਂ ਬਿਲਕੁਲ, ਇਹ ਵੱਖਰੀ ਚੀਜ਼ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਪਾ ਰਹੇ ਆ, ਹੈ ਤਾਂ ਉਹ ਵੀ ਕਿਤੇ ਨਾ ਕਿਤੇ ਗਲਤੀਆਂ ਹੋ ਰਹੀਆਂ ਆ, ਹਾਂਜੀ ਹਾਂਜੀ, ਉਹ ਆਪਾਂ ਜਿਹੜੀਆਂ ਉਹ ਕਰ ਰਹੇ ਆ, ਪਰ ਇਹ ਤੁਹਾਨੂੰ ਦੱਸੇ ਬਗੈਰ ਚੀਜ਼ ਨੂੰ ਕਰ ਲੈਣਾ, ਸੋ ਕਿੱਥੇ ਜਾ ਕੇ ਰੁਕੂਗੀ ਨਾ ਫਿਰ ਇਹ ਗੱਲ। ਸੋ ਇਸੇ ਲਈ ਐਮਾਜ਼ੋਨ ਦੇ ਉਲਟ ਜਿਹੜਾ ਇਸ ਟਾਈਮ ਲਾਸੂਟ ਇਹ ਕੀਤਾ ਜਾ ਰਿਹਾ ਆ ਵੀ ਨਿਊਯਾਰਕ ਸਟੇਟ ਦੇ ਜਿਹੜੇ ਸਟੋਰ ਦੇ ਕਸਟਮਰਸ, ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਸੀਗਾ ਵੀ ਤੁਹਾਡੇ ਬਾਇਓਮੈਟ੍ਰਿਕਸ ਨੂੰ ਜਿਹੜਾ ਉਹ ਟਰੈਕ ਕੀਤਾ ਜਾ ਰਿਹਾ ਹੈ। ਕਲਾਸ ਐਕਸ਼ਨ ਲਾਸੂਟ ਇਹ ਹੁਣ ਕੀਤਾ ਆ, ਇਹ 2018 ਦੇ ਵਿੱਚ ਇਹਨਾਂ ਨੇ ਇਹ ਵਾਲੇ ਜਿਹੜੇ ਸਟੋਰਸ ਉੱਥੇ ਖੋਲੇ ਸੀ। ਹਾਂਜੀ, ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਗਿਆ ਸੀਗਾ ਜਦੋਂ ਤੁਸੀਂ ਕਹੇ ਸੀ ਫੇਸ ਰੈਕਗਨਾਈਜੇਸ਼ਨ ਜਿਹੜੀ ਉਹ ਕਰ ਰਹੇ ਆਪਣੇ ਪੱਧਰ ਤੇ, ਕਿਤੋਂ ਲੰਘਦਾ ਬੰਦਾ ਸਕੈਨਿੰਗ ਹੁੰਦੀ ਹੈ, ਦੱਸ ਕੇ ਕਰਦੇ ਨੇ ਜਾਂ ਕਿਵੇਂ, ਮਤਲਬ ਦੱਸ ਨਹੀਂ ਸੀ ਨਾ ਰਹੇ, ਉਹ ਤਾਂ ਕਹਿੰਦੇ ਸੀਗੇ ਵੀ ਅਸੀਂ ਸਿਰਫ ਸਕੈਨ ਕਰਦੇ ਆ ਵੀ ਜਿਹੜਾ ਤੁਸੀਂ ਪ੍ਰੋਡਕਟ ਚੱਕਿਆ ਹੈ, ਠੀਕ ਹੈ, ਉਹਨੂੰ ਸਕੈਨ ਕਰਕੇ ਫਿਰ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੇ ਚਾਰਜ ਜਿਹੜਾ ਕਰਨਾ ਸੀਗਾ, ਪਰ ਉਹਦੀ ਆੜ ਦੇ ਵਿੱਚ ਉਹ ਤੁਹਾਡਾ ਫੇਸ ਰੈਕਗਨਾਈਜ਼ ਜਿਹੜਾ ਉਹ ਕਰ ਰਹੇ ਸੀਗੇ। ਹੁਣ ਉਹ ਡਾਟਾ ਉਹਨਾਂ ਨੇ ਕਿਹਨੂੰ ਦੇਣਾ, ਕਿਹਦੇ ਕੋਲ ਜਾਣਾ, ਹੈਕ ਹੋ ਜਾਊਗਾ, ਕੀ ਹੋ ਜਾਊਗਾ, ਉਹਦਾ ਪਤਾ ਨਹੀਂ ਆ। ਇੱਥੋਂ ਤੱਕ ਵੀ ਰੌਲਾ ਪਿਆ, ਹੁਣ ਦੇਖੋ ਕਿੰਨਾ ਰੌਲਾ ਪੈਂਦਾ ਆ ਵੀ ਜਿਹੜੀਆਂ ਪੁਲਿਸ ਵਾਲੀਆਂ ਲਾ ਐਨਫੋਰਸਮੈਂਟ ਏਜੰਸੀਜ਼ ਵੀ ਇਦਾਂ ਨਹੀਂ ਕਰਨ ਵੀ ਤੁਹਾਨੂੰ ਜਿਹੜੇ ਤੁਰਦੇ ਫਿਰਦੇ ਤੁਹਾਡੇ ਫੇਸ ਰੈਕਗਨਾਈਜੇਸ਼ਨ ਕਰਦੇ ਹੋਏ ਤੁਹਾਡੇ ਉੱਤੇ ਹੁਣ ਕਿਸੇ ਦਾ ਗਲਤ ਮੈਚ ਹੋ ਗਿਆ, ਕਿਉਂਕਿ ਇਦਾਂ ਦੇ ਵੀ ਬੜੇ ਕੇਸ ਆਏ ਸਾਹਮਣੇ ਵੀ ਗਲਤ ਫੇਸ ਰੈਕਗਨਾਈਜ਼ ਹੋ ਗਿਆ, ਕਿਉਂਕਿ ਅਜੇ ਮੁੱਢਲੇ ਤੌਰ ਦੇ ਵਿੱਚ ਜਿਹੜੀ ਇਹ ਟੈਕਨੋਲੋਜੀ ਜਿਹੜੀ ਉਹ ਚੱਲ ਰਹੀ ਸੀਗੀ, ਉਹਦੇ ਨਾਲ ਗਲਤ ਲੋਕਾਂ ਨੂੰ ਸਜ਼ਾ ਦਿਵਾਤੀ, ਗਲਤ ਲੋਕਾਂ ਨੂੰ ਧਰ ਲਿਆ ਵੀ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਤੁਸੀਂ ਚੋਰ ਅੱਖ ਜਿਹੜੀ ਉਹ ਸਾਡੇ ਉੱਤੇ ਜਾਣ ਬੁੱਝ ਕੇ ਜਿਹੜੇ ਉਹ ਰੱਖੀ ਬੈਠੇ ਆ, ਸਾਡੀ ਆਜ਼ਾਦੀ ਬੇਸਿਕਲੀ ਗੁੱਲ ਕਰ ਦਿੱਤੀ ਆ ਜੀ। ਬਿਲਕੁਲ, ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਅੱਗੇ ਵੀ ਕਰਾਂਗੇ। ਸਰਕਾਰੀ ਅਦਾਰਿਆਂ ਦੀ ਰਾਜ ਕਰਨਵੀਰ ਸਿੰਘ ਜੀ ਨੇ ਗੱਲ ਛੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇਕੱਲਾ ਇਹ ਨਹੀਂ ਗਾ ਕਿ ਪ੍ਰਾਈਵੇਟ ਥਾਵਾਂ ਤੇ ਜਾਂ ਬਿਜ਼ਨਸ ਵਾਲੀਆਂ ਥਾਵਾਂ ਤੇ ਤੁਹਾਡੀ ਜਿਹੜੀ ਰੈਕਗਨਾਈਜੇਸ਼ਨ ਕੀਤੀ ਜਾ ਰਹੀ ਹੈ, ਸਰਕਾਰੀ ਥਾਵਾਂ ਤੇ ਵੀ ਹੁਣ ਸਰਕਾਰੀ ਅਦਾਰਿਆਂ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਹ ਵੀ ਤੁਹਾਡਾ ਜਿਹੜਾ ਡਾਟਾ ਹੈ, ਜਿਹੜਾ ਬੜਾ ਬੇਸ਼ਕੀਮਤੀ ਹੈ। ਸਾਨੂੰ ਰਾਜ ਕਰਨਵੀਰ ਸਿੰਘ ਜੀ, ਇੱਕ ਆਮ ਬੰਦਾ ਮਾਤਰ ਸੋਚਦਾ ਵੀ ਇਹ ਡਾਟਾ ਮੇਰਾ ਕਿੰਨਾ ਕੁ, ਮੇਰੀ ਜਨਮ ਤਰੀਕ ਹੈ ਜਾਂ ਮੇਰੇ ਕ੍ਰੈਡਿਟ ਕਾਰਡ ਦੀਆਂ ਕੋਈ ਜਾਣਕਾਰੀਆਂ, 4 ਅੰਕ ਉਹ ਹੈ, 4 ਅੰਕ ਕੋਈ ਇਹ ਹੋਣਗੇ ਵੀ ਭਾਈ ਇਹ ਕਿੱਥੇ ਗਿਆ ਜਾਂ ਕਿੱਥੇ, ਪਰ ਗੱਲ ਇਸ ਤੋਂ ਅੱਗੇ ਬਹੁਤ ਜ਼ਿਆਦਾ ਅੱਗੇ ਦੀ ਹੈ। ਇਹ ਸਿਰਫ ਤੁਹਾਡੇ ਡਾਟਾ ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਜਾਂ ਤੁਹਾਡੇ ਬੱਚਿਆਂ ਦਾ ਜਾਂ ਜਨਮ ਤਰੀਕਾਂ ਜਾਂ ਇਹਨਾਂ ਕੁਛ ਹੀ ਨਹੀਂ ਹੈ। ਤੁਹਾਡੇ ਇੰਟਰਸਟ ਕੀ ਨੇ, ਰੁਚੀਆਂ ਕੀ ਨੇ, ਕਿੱਥੇ ਤੁਸੀਂ ਜ਼ਿਆਦਾ ਸਫਰਿੰਗ ਕਰ ਰਹੇ ਹੋ ਨੈਟ ਦੇ ਉੱਤੇ, ਕਿੱਥੇ ਕਿਹੜੀਆਂ ਸਾਈਟਸ ਤੇ ਜਾਂਦੇ ਹੋ, ਜਦੋਂ ਆਨਲਾਈਨ ਤੁਸੀਂ ਖਰੀਦਦਾਰੀ ਕਹਿ ਸਕਦੇ ਆ ਕਰਨੀ ਹੁੰਦੀ ਹੈ ਤੇ ਕੀ ਚੈੱਕ ਕਰਦੇ ਹੋ, ਕੀ ਦਿਲਚਸਪੀਆਂ ਨੇ, ਇੱਥੋਂ ਤੱਕ ਕਿ ਕੈਂਬਰਿਜ ਐਨਾਲਿਟਿਕਾ, ਉਹ ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ, ਉਹਨਾਂ ਤੇ ਵੀ ਦੋਸ਼ ਲੱਗੇ ਕਿ ਇਹਨਾਂ ਨੇ ਫੇਸਬੁੱਕ ਦੇ ਨਾਲ ਮਿਲ ਕੇ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਲੋਕਾਂ ਦੀ ਧਾਰਨਾ ਕਿਹੜੇ ਪਾਸੇ ਹੈ, ਕਿਹੜੇ ਇਲਾਕਿਆਂ ਦੇ ਲੋਕ ਕੀ ਸੋਚ ਰਹੇ ਨੇ, ਉਹਨਾਂ ਦੀ ਮੰਗ ਕੀ ਹੈ, ਉੱਥੋਂ ਉਹਨਾਂ ਮੰਗਾਂ ਦੇ ਹਿਸਾਬ ਦੇ ਨਾਲ ਸਪੀਚਸ ਤਿਆਰ ਹੁੰਦੀਆਂ ਰਹੀਆਂ। ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਤੇ ਹੈਗੀਆਂ। ਹੁਣ ਦੇਖੋ ਤੁਹਾਡਾ ਨੇਮ ਜੀ, ਡੇਟ ਆਫ ਬਰਥ, ਹਾਂਜੀ, ਐਡਰੈਸ, ਹਾਂਜੀ, ਤੇ ਸੋਸ਼ਲ ਸਿਕਿਉਰਿਟੀ ਨੰਬਰ ਜੇ ਕਿਸੇ ਕੋਲ ਵੀ ਆ, ਹਾਂਜੀ, ਉਹ ਤੁਸੀਂ ਆ ਜਾਂ ਉਹ ਚ ਫਿਰ ਕੋਈ ਫਰਕ ਨਹੀਂ ਹੈ ਜੀ। ਇਹੀ ਆਈਡੈਂਟੀਟੀ ਥੈਫਟ ਆ, ਹਾਂਜੀ, ਇਹੀ ਆਈਡੈਂਟਿਟੀ ਦੀ ਜਿਹੜੀ ਉਹ ਚੋਰੀ ਆ। ਜੇ ਕਿਸੇ ਕੋਲ ਇਹ 4 ਚੀਜ਼ਾਂ ਤੁਹਾਡੀਆਂ ਹੈਗੀਆਂ, ਹਾਂਜੀ, ਉਹ ਕਿਸੇ ਵੀ ਵੇਲੇ ਕਦੋਂ ਵੀ ਤੁਹਾਡੇ ਨਾਂ ਦੇ ਉੱਤੇ ਜਾਂ ਤੁਹਾਡੇ ਵੱਲੋਂ ਕੋਈ ਵੀ ਕਦਮ ਚੁੱਕ ਸਕਦਾ, ਲੋਨ ਖਲਵਾ ਸਕਦਾ, ਗੱਡੀ ਲੈ ਸਕਦਾ, ਘਰ ਦੇ ਲਈ ਅਪਲਾਈ ਕਰ ਸਕਦਾ, ਜਾਂ ਹੋਰ ਤੁਹਾਡੇ ਉੱਤੇ ਕਈ ਤਰੀਕੇ ਬਹੁਤ ਹੋਏ ਨੇ। ਹਾਂਜੀ, ਬਹੁਤ ਲੋਕ ਆਈਡੈਂਟਿਟੀ ਥੈਫਟ ਦੇ ਜਿਹੜੇ ਉਹ ਸ਼ਿਕਾਰ ਹੋਏ ਨੇ। ਜੀ ਜੀ, ਇਹ ਬਹੁਤ ਅਹਿਮ ਚੀਜ਼ਾਂ ਹੈ, ਇਸੇ ਲਈ ਬਾਰ-ਬਾਰ ਦੱਸਿਆ ਜਾਂਦਾ ਆ ਕਿਸੇ ਵੀ ਅਣਜਾਣ ਨੂੰ ਇਹ ਸਾਰੀਆਂ ਚੀਜ਼ਾਂ ਤੁਸੀਂ ਨਾ ਦੱਸੋ। ਜੇ 4 ਚੀਜ਼ਾਂ ਕਿਸੇ ਦੇ ਕੋਲ ਤੁਹਾਡੇ ਪ੍ਰਤੀ ਜਿਹੜੀਆਂ ਅੱਜ ਹੈਗੀਆਂ ਆ, ਹਾਂਜੀ, ਤਾਂ ਮਤਲਬ ਉਹਦੇ ਕੋਲ ਤੁਹਾਡਾ ਸਾਰਾ ਕੁਝ ਹੀ ਇੱਕ ਜਿਹੜਾ ਉਹ ਤੁਹਾਡੀ ਥਾਂ ਤੇ ਖੜ ਗਿਆ, ਕੋਈ ਫਰਕ ਨਹੀਂ। ਤੇ ਇੱਕ ਗੱਲ ਹੋਰ ਵੀ, ਜਦੋਂ ਆਪਾਂ ਕਿਤੇ ਵੀ ਨਵਾਂ ਲੌਗਇਨ ਕਰਦੇ ਆ, ਜਿੱਥੇ ਆਪਣਾ ਐਡਰੈਸ ਹੈ, ਜਿੱਥੇ ਆਪਣਾ ਨਾਮ ਭਰਿਆ ਜਾਂਦਾ, ਐਡਰੈਸ ਭਰਿਆ ਜਾਂਦਾ, ਫੋਨ ਨੰਬਰ, ਈਮੇਲ ਭਰੀ ਜਾਂਦੀ ਹੈ, ਉਹ ਵੈਬਸਾਈਟਾਂ ਆਪਣੇ ਆਪ ਪੁੱਛ ਲੈਂਦੇ ਤੁਹਾਡੇ ਤੋਂ ਵੀ ਤੁਸੀਂ ਨੈਕਸਟ ਟਾਈਮ ਵਾਸਤੇ ਸੇਵ ਕਰਨਾ ਚਾਹੁੰਦੇ ਹੋ ਜਾਂ ਨਹੀਂ। ਇਹ ਅਕਸਰ ਹੀ ਆਪਾਂ ਨੂੰ ਅਲਰਟ ਆਉਂਦਾ, ਕਿਸੇ ਵੀ ਸਰਕਾਰੀ ਤੇ ਚੱਲ ਜਾਓ ਤੁਸੀਂ, ਆਪਣਾ ਡਾਟਾ ਫਿਲ ਕਰ ਰਹੇ ਹੋ, ਕਿ ਆਨਲਾਈਨ ਫਾਰਮ ਭਰ ਰਹੇ ਹੋ, ਜੇ ਕੋਈ ਆਨਲਾਈਨ ਖਰੀਦਦਾਰੀ ਕਰ ਰਹੇ ਹੋ, ਤਾਂ ਉੱਥੇ ਹਮੇਸ਼ਾ ਅਵੋਇਡ ਕਰੋ ਕਿ ਨੋ ਤੇ ਟਿਕ ਕਰ ਦਿਓ, ਕਿਉਂਕਿ ਜੇ ਤੁਸੀਂ ਅਨਲੈਸ ਤੁਹਾਡਾ ਪਰਸਨਲ ਕੰਪਿਊਟਰ ਨਹੀਂ ਆ ਤਾਂ ਉਹਦੇ ਤਾਂ ਦੇ ਫਿਰ ਜਿਹੜੀ ਉਹ ਪਬਲਿਕ, ਜੇ ਪਰਸਨਲ, ਮੇਰੇ ਖਿਆਲ ਜੇ ਪਰਸਨਲ ਵੀ ਹੈ ਤਾਂ ਵੀ ਉਸ ਵੈਬਸਾਈਟ ਕੋਲ ਤਾਂ ਚਲਾ ਹੀ ਗਿਆ। ਜੇ ਮੰਨ ਲਓ ਤੁਸੀਂ ਨਹੀਂ, ਵੈਬਸਾਈਟ ਕੋਲ ਤਾਂ ਹੋਣਾ ਹੀ ਆ ਆਬਵੀਅਸਲੀ ਪ੍ਰਵੀਨ, ਤਾਂ ਹੀ ਉਹ ਮੈਚ ਕਰਕੇ ਤਾਂ ਉਹ ਲੌਗਇਨ ਕਰਨ ਦੇਣਗੇ। ਜੇ ਆਪਾਂ ਡਿਨਾਈ ਕਰ ਦਿੰਦੇ ਫਿਰ ਨਹੀਂ, ਉਹ ਤਾਂ ਉਸ ਦਿਨ ਲਈ ਹੈ ਨਾ ਵੀ ਤੁਹਾਡਾ ਸੇਵ ਨਹੀਂ ਹੋਊਗਾ। ਡਿਫਰੈਂਟ ਕਨਸੈਪਟ ਆ। ਵੈਬਸਾਈਟ ਦੇ ਕੋਲ ਜਦੋਂ ਤੁਸੀਂ ਕਿਸੇ ਦੇ ਅਕਾਊਂਟ ਬਣਾਇਆ ਆ,
ਉਹ ਤਾਂ ਉਸੇ ਵੈਬਸਾਈਟ ਦਾ ਹੈ ਨਾ। ਅੱਛਾ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਤੇ। ਹਾਂ ਹੁਣ ਉਹ ਜਿੱਦਾਂ ਬੈਂਕ ਆ, ਹਾਂਜੀ, ਹੁਣ ਬੈਂਕ ਦਾ ਖਾਤਾ ਹੈ ਜਾਂ ਜੋ ਵੀ ਆ, ਤਾਂ ਉਹ ਤਾਂ ਉਹਨਾਂ ਕੋਲ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਨਾ, ਉਹ ਤਾਂ ਲੌਗਇਨ ਕਰਨ ਲਈ ਉਹਨਾਂ ਨੇ ਮੈਚ ਕਰਨਾ ਆ। ਇਹ ਹੁੰਦਾ ਵੀ ਜਿਹੜਾ ਤੁਸੀਂ ਯੂਜ਼ ਕਰ ਰਹੇ ਆ, ਵੀ ਕ੍ਰੋਮ ਯੂਜ਼ ਕਰ ਰਹੇ ਆ, ਮੋਜ਼ਿਲਾ ਯੂਜ਼ ਕਰ ਰਹੇ ਆ, ਉਹ ਤਾਂ ਉਹ ਆ ਤੁਹਾਡੀ ਸਹੂਲਤ ਲਈ, ਉਹ ਕਹਿੰਦੇ ਆ ਵੀ ਅਸੀਂ ਸੇਵ ਕਰ ਰੱਖਦੇ ਆ, ਅਗਲੇ ਦੀ ਤੁਹਾਨੂੰ ਪਾਉਣਾ ਨਹੀਂ ਪਊਗਾ। ਇਹ ਕਈ ਵਾਰੀ ਲੇਜ਼ੀਨੈਸ ਤੁਹਾਨੂੰ ਫਸਾ ਸਕਦੀ ਆ, ਕੋਈ ਤੁਹਾਡਾ ਪਾਸਵਰਡ ਜਿਹੜਾ ਉਹ ਕਰ ਸਕਦਾ। ਇਸ ਲਈ ਅੱਜ ਕੱਲ੍ਹ 2 ਸਟੈਪ ਜਿਹੜਾ ਅਥੈਂਟੀਕੇਸ਼ਨ ਜਾਂ 2 ਫੈਕਟਰ ਅਥੈਂਟੀਕੇਸ਼ਨ ਔਨ ਰੱਖਣੀ ਚਾਹੀਦੀ ਆ, ਵੀ ਤੁਹਾਨੂੰ ਪਾਸਵਰਡ ਭਰਨ ਤੋਂ ਬਾਅਦ ਚ ਕੋਡ ਆਵੇ ਤੇ ਫਿਰ ਉੱਥੇ ਅਪਰੂਵ ਕਰੋ, ਫਿਰ ਜਿਹੜਾ ਉਹ ਕਰੋ। ਚਲੋ ਇਹ ਡਿਫਰੈਂਟ ਟੌਪਿਕ ਜਿਹੜਾ ਇਸ ਚੀਜ਼ ਦੇ ਵਿੱਚ ਵੀ ਕਿੱਦਾਂ ਆਪਾਂ ਬਚਾਉਣਾ, ਉਹ ਡਿਫਰੈਂਟ ਜਿਹੜਾ ਆ ਗੱਲ ਜਿਹੜੀ ਆਪਾਂ ਇਹ ਕਰ ਰਹੇ ਆ ਵੀ ਇਸ ਚੀਜ਼ ਚ ਨਾਲ ਵੀ ਜਿੱਦਾਂ ਹੁਣ ਐਮਾਜ਼ਨ ਵਾਲੇ ਤੁਹਾਡੇ ਪੁੱਛੇ ਬਗੈਰ ਤੁਹਾਡੇ ਬਾਇਓਮੈਟ੍ਰਿਕ ਦੀ ਟਰੈਕਿੰਗ ਕਰ ਰਹੇ, ਉਹਦੇ ਉੱਤੇ ਲਾ ਸੂਟ ਹੋਇਆ। ਦੂਜੀ ਜਿਹੜੀ ਖਬਰ ਅੱਜ ਦੀ ਜਿਹੜੀ ਮੇਨ ਰਹੀ ਆ, ਜਿਹੜਾ ਬਿਊਰੋ ਆਫ ਮੋਟਰ ਵਹੀਕਲ ਇੰਡੀਆਨਾ ਦਾ ਆ, ਉਹਨਾਂ ਨੇ ਆ 4 ਚੀਜ਼ਾਂ ਹੀ ਆ ਜਿਹੜੀਆਂ ਕਹੀਆਂ, ਨਾਮ, ਐਡਰੈਸ ਤੇ ਸੋਸ਼ਲ ਸਿਕਿਉਰਿਟੀ ਨੰਬਰ, ਤੇ ਇਹ ਸਾਰੀਆਂ ਚੀਜ਼ਾਂ। ਉਹਨਾਂ ਵਿੱਚੋਂ 3-4 ਚੀਜ਼ਾਂ, ਬਰਥਡੇ ਜਿਹੜਾ ਆ, ਐਡਰੈਸਿਸ, ਕਾਰ ਟਾਈਪਸ, ਲਾਇਸੈਂਸ ਪਲੇਟ ਨੰਬਰ, ਇਹ ਸਾਰਾ ਕੁਝ ਵੇਚ ਰਹੇ ਆ। ਅੱਛਾ, ਜਿਹੜੇ ਇੰਡੀਆਨਾ ਦਾ ਬਿਊਰੋ ਆਫ ਮੋਟਰ ਵਹੀਕਲ ਆ, ਇਹਨਾਂ ਨੇ ਸਾਰਾ ਕੁਝ ਵੇਚਿਆ। 2022 ਦੇ ਵਿੱਚ ਇਹ ਉੱਥੋਂ ਦੇ ਨਾਗਰਿਕਾਂ ਦਾ ਜਿਹੜਾ ਇਹ ਡਾਟਾ ਵੇਚ ਕੇ $25 ਮਿਲੀਅਨ ਇਹਨਾਂ ਨੇ ਕਮਾਏ। ਪਿਛਲੇ 10 ਸਾਲਾਂ ਦੇ ਵਿੱਚ $237 ਮਿਲੀਅਨ ਇਹਨਾਂ ਨੇ ਇਹ ਡਾਟਾ ਵੇਚ ਕੇ ਲੋਕਾਂ ਦਾ ਜਿਹੜਾ ਉਹ ਕਮਾਇਆ ਆ। ਇਹਦੇ ਵਿੱਚ ਇਹਨਾਂ ਨੇ ਇਹ ਡਾਟਾ ਵੇਚਿਆ ਅਟਰਨੀਜ਼ ਨੂੰ, ਆਟੋ ਡੀਲਰਸ ਨੂੰ, ਬੇਲ ਬੌਂਡ ਵਾਲਿਆਂ ਨੂੰ, ਡੈਬਿਟ ਕਲੈਕਸ਼ਨ ਏਜੰਸੀਜ਼ ਨੂੰ, ਇੰਸ਼ੋਰੈਂਸ ਕੰਪਨੀ ਏਜੰਟਸ ਨੂੰ, ਮੋਬਾਈਲ ਹੋਮ ਪਾਰਕ, ਪ੍ਰਾਈਵੇਟ ਇਨਵੈਸਟੀਗੇਟਰਸ ਨੂੰ, ਰਿਕਵਰੀ ਏਜੰਟ, ਸਕੂਲ ਦੀਆਂ ਕਾਰਪੋਰੇਸ਼ਨ, ਸਿਕਿਉਰਿਟੀ ਗਾਰਡ, ਸ਼ੈਰਿਫ ਤੇ ਪੁਲਿਸ ਡਿਪਾਰਟਮੈਂਟਸ ਨੂੰ, ਟੋ ਕੰਪਨੀਜ਼ ਨੂੰ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਇਹ ਡਾਟਾ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਵੇਚ ਦਿੱਤਾ। ਤੁਹਾਡੇ ਵਹੀਕਲ ਦਾ ਪਤਾ ਲੱਗ ਗਿਆ ਉਹਨਾਂ ਨੂੰ, ਤੁਹਾਡਾ ਨਾਮ ਪਤਾ ਲੱਗ ਗਿਆ, ਕਰੰਟ ਐਡਰੈਸ, ਪੁਰਾਣੇ ਐਡਰੈਸ ਜੇ ਕਿਤੇ ਮੂਵ ਹੋਏ ਆ, ਡੇਟ ਆਫ ਬਰਥ, ਕਾਰ ਦਾ ਮਾਡਲ, ਵਿਨ ਨੰਬਰ, ਸਾਰੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਕੋਲ ਹੈ, SSN ਨੂੰ ਸ਼ਾਇਦ ਛੱਡ ਕੇ ਉਹ ਉਹਨਾਂ ਨੇ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਇਹਨਾਂ ਨੇ ਵੇਚੀ ਹੈਗੀ ਆ। ਸੋ ਇਹ ਬਹੁਤ ਇੱਕ ਖਤਰਨਾਕ ਚੀਜ਼ ਆ, ਬਿਲਕੁਲ, ਵੀ ਕਿੱਦਾਂ ਜਿਹੜਾ ਉਹ ਕੀਤਾ ਜਾ ਰਿਹਾ ਆ। ਤੁਹਾਨੂੰ ਜਾਣ ਬੁੱਝ ਕੇ ਇਹਨਾਂ ਦੇ ਵੱਲੋਂ ਚੀਜ਼ਾਂ ਨੂੰ ਵੇਚਣ ਦੇ ਲਈ, ਜਾਂ ਕੋਈ ਬੰਦਾ ਕਈ ਵਾਰੀ ਕਿਸੇ ਤੋਂ ਬਚ ਵੀ ਰਿਹਾ ਹੁੰਦਾ ਹੈ, ਕਿਸੇ ਤੋਂ ਆਪਣੇ ਆਪ ਨੂੰ ਲੁਕਾ ਵੀ ਰਿਹਾ ਹੁੰਦਾ ਹੈ, ਕਈਆਂ ਦੇ ਕਈ ਸਰਕਮਸਟੈਂਸਿਸ ਆ। ਇਹ ਚਲੋ ਆਪਾਂ ਕਹਿ ਦਿੰਦੇ ਆ ਵੀ ਹਾਂ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤੇ ਲੁਕਾਉਣਾ ਕੀ ਆ, ਪਰ ਜੇ ਤੁਸੀਂ ਗਲਤ ਨਹੀਂ ਕੀਤਾ ਤੁਹਾਡੇ ਪਿੱਛੇ ਆਵੇ ਵੀ ਕਿਉਂ। ਹਾਂ, ਪਰ ਇੱਥੇ ਵੀ ਹੈ ਨਾ ਵੀ ਇਹ ਜਿਹੜਾ ਮਹਿਕਮਾ ਵਿਭਾਗ ਹੈ, ਇਹ ਸਾਰੀਆਂ ਜਾਣਕਾਰੀਆਂ ਲਾਜ਼ਮੀ ਵੀ ਕਰਦਾ ਹੈ। ਜੇ ਤੁਸੀਂ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ, ਇਹ ਚਾਹੀਦੀ ਹੈ, ਤੇ ਲਾਜ਼ਮੀ ਹੈ, ਤੇ ਜੇ ਲਾਜ਼ਮੀ ਹੈ ਤੇ ਉਹਨਾਂ ਵਾਸਤੇ ਇਹ ਲਾਜ਼ਮੀ ਨਹੀਂ ਕਿ ਸਾਂਭ ਕੇ ਰੱਖਣ, ਵੀ ਗੁਪਤ ਰੱਖਣ, ਵੀ ਗੁਪਤ ਰੱਖਣ, ਵੀ ਉਹ ਹੁਣ ਇਹ ਚੀਜ਼ਾਂ ਵੇਚ ਕੇ ਪੈਸੇ ਕਮਾ ਰਹੇ ਆ। ਜਦ ਕਿ ਲੋਕਾਂ ਨੂੰ ਕਈ ਵਾਰੀ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਇਹ ਡਰ ਹੁੰਦਾ ਯਾਰ ਆਈਸ ਵਾਲੇ ਛਾਪਾ ਨਾ ਮਾਰ ਦੇਣ, ਸਾਨੂੰ ਫੜ ਕੇ ਨਾ ਜਿਹੜਾ ਉਹ ਲੈ ਜਾਣ। ਇਹ ਹੁਣ ਜਦੋਂ ਸ਼ੈਰਿਫ ਪੁਲਿਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਆ, ਹੋ ਸਕਦਾ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਹੋਵੇ ਵੀ ਇਹ ਬੰਦਾ ਇੱਥੇ ਦੂਸਰੇ ਤਰੀਕੇ ਦੇ ਨਾਲ ਆ ਜਾਂ ਨਹੀਂ ਹੈਗਾ, ਹਾਂ, ਬੰਦੇ ਦੇ ਉਹ ਵੱਖਰੇ ਵਿਚਾਰ ਹੋ ਸਕਦੇ ਆ ਵੀ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ। ਤੁਹਾਡੇ ਹੋਰ ਕਿਸੇ ਮਾਮਲਿਆਂ ਦੇ ਵਿੱਚ ਇਹਨਾਂ ਦੇ ਕੋਲ ਇਨਫੋਰਮੇਸ਼ਨ ਆਉਂਦੀ ਆ, ਆਪਾਂ ਨੂੰ ਸਭ ਨੂੰ ਪਤਾ ਵੀ ਡਾਟਾ ਮਿਸਯੂਜ਼ ਕੀਤਾ ਜਾਂਦਾ, ਤੁਹਾਡੀ ਇਨਫੋਰਮੇਸ਼ਨ ਜਿਹੜੀ ਉਹ ਗਲਤ ਵਰਤੀ ਜਿਹੜੀ ਉਹ ਜਾਂਦੀ ਆ, ਕੁਝ ਵੀ ਜਿਹੜਾ ਉਹ ਹੋ ਸਕਦਾ ਆ। ਤੁਹਾਨੂੰ ਬੌਦਰ ਕੀਤਾ ਜਾਂਦਾ ਹੈ ਜਾਣ ਬੁੱਝ ਕੇ, ਫੋਨ ਕਰਕੇ, ਟੈਕਸਟ ਘੱਲ ਕੇ, ਘਰ ਦੇ ਵਿੱਚ ਬਗੈਰ ਮਤਲਬ ਤੋਂ ਚਿੱਠੀਆਂ ਘੱਲ ਕੇ ਜਿਹਨੂੰ ਤੁਹਾਨੂੰ ਲੋੜ ਨਹੀਂ ਆ, ਵੀ ਉਹ ਚੀਜ਼ਾਂ ਦੇ ਨਾਲ ਤੁਹਾਨੂੰ ਬੰਬਾਰਡਮੈਂਟ ਜਿਹੜੀ ਉਹ ਕੀਤੀ ਜਾਂਦੀ ਆ, ਤੇ ਬੰਦਾ ਪਰੇਸ਼ਾਨ ਜਿਹੜਾ ਉਹ ਹੁੰਦਾ ਹੈ। ਸੋ ਇੱਕ ਤਾਂ ਡਾਟਾ ਸਾਡਾ ਚੋਰੀ ਹੋਇਆ, ਚੋਰੀ ਕੀ ਹੋਇਆ, ਵੇਚਿਆ ਗਿਆ ਡਾਟਾ, ਪੈਸੇ ਵੱਟੇ ਗਏ ਉਸ ਇਹ ਕਹਿ ਕੇ ਇੱਕ ਸਰਕਾਰੀ ਅਦਾਰੇ ਦੇ ਵੱਲੋਂ ਪੈਸੇ ਇਸ ਹਿਸਾਬ ਦੇ ਨਾਲ ਕਮਾਏ ਜਾ ਰਹੇ ਆ। ਥੋੜਾ ਟੈਕਸ ਲੈਣੇ ਤੁਸੀਂ, ਜੀ ਬਿਲਕੁਲ, ਜਿਹੜਾ ਤੁਸੀਂ ਹੋਰ ਡਾਟਾ ਵੇਚ ਕੇ ਵੀ ਪੈਸੇ ਜਿਹੜੇ ਇਕੱਠੇ ਕਰਨ ਲੱਗੇ। ਹਾਂਜੀ, ਹੁਣ ਤਾਂ ਪਤਾ ਨਹੀਂ ਇਹ ਚੀਜ਼ ਨਵੀਂ ਹੈ ਜਾਂ ਪੁਰਾਣੀ ਹੈ। DMV ਦਾ ਬਿਹਾਈਂਡ ਵੀਲ ਤੇ ਦੇਣ ਜਾਓ, ਪਹਿਲੀ ਵਾਰੀ ਕਹਿੰਦੇ ਫ੍ਰੀ ਆ, ਦੂਜੀ ਵਾਰੀ $8 ਹੈ, ਤੇ ਉਹ ਕਹਿੰਦੇ ਵੀ ਇਹ ਲਿਖਤੀ ਦੇ ਵਿੱਚ ਚਾਂਸ ਆ ਤੁਹਾਡੇ ਕੋਲ ਇੱਕ ਫੀਸ ਭਰ ਕੇ 3 ਵਾਰੀਆਂ ਦੇ, ਪ੍ਰੈਕਟੀਕਲ ਦੇ ਵਿੱਚ ਨਹੀਂ ਹੈ। ਤੇ ਪਰ ਇਹ ਡਾਟਾ ਲਾਜ਼ਮੀ ਵੀ ਹੈ, ਲਾਜ਼ਮੀ ਕੀਤਾ ਹੋਇਆ। ਕੋਈ ਕਿਤੇ ਵੀ ਤੁਸੀਂ ਲੌਗਇਨ ਕਰ ਲਓ, ਕਿਸੇ ਵੀ ਰਜਿਸਟ੍ਰੇਸ਼ਨ ਕਰਾਉਣੀ ਹੈ, ਨਵੀਂ ਕਰਾਉਣੀ ਹੈ, ਜਾਂ ਕੋਈ ਲਾਇਸੈਂਸ ਬਣਾਉਣਾ, ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੀ ਡੇਟ ਆਫ ਬਰਥ ਤੋਂ ਲੈ ਕੇ ਸੋਸ਼ਲ ਸਿਕਿਉਰਿਟੀ, ਈਮੇਲ ਐਡਰੈਸ, ਫੋਨ ਐਡਰੈਸ, ਰੈਜ਼ੀਡੈਂਸ਼ੀਅਲ ਐਡਰੈਸ,
ਹੋਰ ਕਿੰਨੇ ਤਰ੍ਹਾਂ ਦੇ ਤੁਹਾਨੂੰ ਡਾਕੂਮੈਂਟ ਉੱਥੇ ਮੰਗੇ ਜਾਂਦੇ ਜਦੋਂ ਤੁਸੀਂ DMV ਜਾਂਦੇ ਆ, ਪਰ ਇਹਨਾਂ ਡਾਕੂਮੈਂਟਸ ਦਾ ਜਾਂ ਇਹਨਾਂ ਜਾਣਕਾਰੀਆਂ ਦਾ ਲਾਹਾ ਕੱਢ ਕੇ ਕਿਸੇ ਨੂੰ ਵੇਚ ਦੇਣਾ। ਔਰ ਇੱਕ ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਵੀ ਇਹ ਜਿਹੜਾ ਰਿਕਵਰੀ ਏਜੰਟਸ ਨੂੰ ਵੀ ਵੇਚਿਆ ਗਿਆ ਡਾਟਾ, ਤੇ ਹੋਰ ਕਈ ਮਹਿਕਮਿਆਂ ਨੂੰ ਵੇਚਿਆ ਗਿਆ। ਤੁਸੀਂ ਸ਼ਾਇਦ ਮੇਲ ਦਾ ਜ਼ਿਕਰ ਕੀਤਾ ਸੀਗਾ ਕਿ ਮੇਲ ਜਿਹੜੀ ਘਰਾਂ ਦੇ ਵਿੱਚ ਘਰਦੇ ਰਹਿੰਦੇ, ਹਾਂਜੀ ਹਾਂਜੀ ਜੀ ਜੀ, ਉਹਨਾਂ ਨੂੰ ਵੀ ਵੇਚਿਆ ਗਿਆ। ਪਰ ਇਹ ਦੇਖੋ ਜਿਹੜੇ ਲੋਕ ਇੰਨਾ ਮਹਿੰਗਾ ਡਾਟਾ ਖਰੀਦਦੇ ਆ ਤੇ ਉਹ ਤੋਂ ਲਾਹਾ ਕਿੰਨਾ ਲੈਂਦੇ ਹੋਣਗੇ। ਜੀ ਬਿਲਕੁਲ, ਉਹਨਾਂ ਨੂੰ ਜਿਹੜਾ ਇਹ ਤਾਂ ਹੁੰਦਾ ਹੀ ਆ, ਉਹ ਚਾਹੁੰਦੇ ਹੀ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣ। ਸੋ ਆਪਾਂ ਨੂੰ ਬੜੇ ਸਹਿਰਤਾ ਦੇ ਨਾਲ ਆਪਣੇ ਜਿਹੜੀ ਡਾਟਾ ਦੀ ਪ੍ਰਾਈਵੇਸੀ ਆ, ਆਪਣੇ ਬਾਇਓਮੈਟ੍ਰਿਕਸ ਦੀ ਜਿਹੜੀ ਪ੍ਰਾਈਵੇਸੀ ਆ, ਉਸਦਾ ਜਿਹੜਾ ਉਹ ਧਿਆਨ ਰੱਖਣਾ ਜਿਹੜਾ ਉਹ ਚਾਹੀਦਾ ਆ। ਬੰਦਾ ਸੋਚਦਾ ਵੀ ਸ਼ਾਇਦ ਖੋਰੇ ਪਤਾ ਨਹੀਂ ਕਿਹਦੇ ਕੋਲ ਇੰਨਾ ਟਾਈਮ ਹੈਗਾ ਆ ਵੀ ਇਹ ਚੀਜ਼ਾਂ ਕਰਨਗੇ, ਜਾਂ ਕਿਸੇ ਨੂੰ ਮੇਰੀ ਜਾਣਕਾਰੀ 'ਚ ਕੀ ਦਿਲਚਸਪੀ। ਬਿਲਕੁਲ ਦਿਲਚਸਪੀ ਰਹਿੰਦੀ ਆ। ਜਿਹੜਾ ਜਿਸ ਨੇ ਖਰੀਦਿਆ ਉਹਨੂੰ ਇਹ ਨਹੀਂ ਪਤਾ ਵੀ ਤੁਸੀਂ ਕੌਣ ਆ ਜਾਂ ਮੈਂ ਨਹੀਂ, ਬਿਲਕੁਲ ਉਹਨੇ ਉਹ ਯੂਜ਼ ਕਰਕੇ ਦੇਖਣਾ ਆ। ਜੇ ਤਾਂ ਲੱਗ ਗਿਆ ਤੁੱਕਾ, ਫਿਰ ਤੋਂ ਉਹਨਾਂ ਨੇ ਕਢਾ ਵੀ ਲੈਣੇ ਆ। ਇਵੈਂਚੁਅਲੀ ਤੁਹਾਨੂੰ ਹੀ ਨੁਕਸਾਨ ਜਿਹੜਾ ਉਹਨਾਂ ਨੇ ਜਿਹੜਾ ਉਹ ਪਹੁੰਚਾਉਣਾ ਆ। ਇਹੀ ਇਨਫੋਰਮੇਸ਼ਨ ਜਿਹੜੀਆਂ ਉਹ ਕੱਢ ਕੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਾਸਵਰਡਸ ਨਾ ਇਹਨਾਂ ਦੇ ਵਿੱਚ ਛੁਪੇ ਹੁੰਦੇ ਆ। ਜਿਹੜੀਆਂ ਇਹੋ ਜਿਹੀਆਂ ਗੱਲਾਂ, ਕਈਆਂ ਨੇ ਆਪਣੀ ਗੱਡੀ ਦਾ ਰੱਖਿਆ ਹੁੰਦਾ, ਕਈਆਂ ਨੇ ਨਿਆਣੇ ਦਾ ਰੱਖਿਆ ਹੁੰਦਾ, ਕਈਆਂ ਨੇ ਗ੍ਰੈਜੂਏਸ਼ਨਸ ਦਾ ਜਿਹੜਾ ਰੱਖਿਆ ਹੁੰਦਾ, ਬੜਾ ਕੁਝ ਜਿਹੜਾ ਇਦਾਂ ਦੇ ਇਹਦੇ ਵਿੱਚੋਂ ਹੀ ਆ। ਜਿਹੜੇ ਐਕਚੁਅਲ ਚ ਪਾਸਵਰਡ ਹੈਕਿੰਗ ਜਿਹੜੀ ਕੀਤੀ ਜਾਂਦੀ ਆ, ਉਹ ਤੁਹਾਡੇ ਸਾਰੇ ਡਾਟਾ ਦੇ ਵਿੱਚੋਂ ਇਨਕਲੂਡ ਕਰਕੇ ਗੈਸ ਇਸ ਹਿਸਾਬ ਦੇ ਨਾਲ ਜਿਹੜੇ ਉਹ ਲਾਏ ਜਾਂਦੇ ਆ ਵੀ ਇਹ ਬੰਦੇ ਦੇ ਆਹ ਚੀਜ਼ਾਂ ਹੈ। ਤੇ ਯੂਜਲੀ ਬੰਦਾ ਜਿਹੜਾ ਆ ਜਾਣਕਾਰੀ ਵਾਲੀਆਂ ਚੀਜ਼ਾਂ ਦੇ ਵਿੱਚੋਂ ਹੀ ਜਿਹੜਾ ਪਾਸਵਰਡ ਜਿਹੜਾ ਉਹ ਰੱਖਦਾ ਹੈ, ਚੁਣਦਾ ਆ। ਸੋ ਇਸ ਲਈ ਇਹ ਜਿਹੜਾ ਡਾਟਾ ਤੁਹਾਡਾ ਨਾ ਬਹੁਤ ਜ਼ਰੂਰੀ ਆ। ਅਣਜਾਣ ਬੰਦੇ ਨੂੰ ਆਨਲਾਈਨ ਫੋਨ ਤੇ ਜਾਂ ਕਿਤੇ ਵੀ ਜ਼ਿੰਦਗੀ ਦੀਆਂ ਅਹਿਮ ਚੀਜ਼ਾਂ ਜਿਹੜੀਆਂ ਉਹ ਨਹੀਂ ਦੱਸਣੀਆਂ ਚਾਹੀਦੀਆਂ। ਉਹਨਾਂ ਨੂੰ ਜਿਹੜਾ ਉਹ ਗੁਪਤ ਹੀ ਜਿਹੜਾ ਉਹ ਤੁਸੀਂ ਰੱਖੋ। ਸੋ ਇਸੇ ਲਈ ਜਿਹੜਾ ਇਹ ਦੋ ਖਬਰਾਂ ਨੇ ਅੱਜ ਬੜੀ ਹਲਚਲ ਜੀ ਜਿਹੜੀ ਮਚਾਈ ਆ। ਤੇ ਉਤੋਂ ਜਿਹੜਾ ਹੁਣ ਟਿਕਟੌਕ ਦਾ ਰੌਲਾ ਤਾਂ ਆਪਾਂ ਜਿਹੜਾ ਉਹ ਸੁਣਦੇ ਹੀ ਆ। ਕੀ ਆ ਇਸ ਪੂਰੇ ਮਾਮਲੇ 'ਚ ਆਪਾਂ ਬ੍ਰੇਕ ਤੋਂ ਬਾਅਦ ਚਰਚਾ ਕਰਦੇ। ਤੇ ਤੁਸੀਂ ਵੀ ਸੋਚੋ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਿਓ ਵੀ ਤੁਸੀਂ ਆਪਣੇ ਡਾਟਾ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਲਈ ਕੀ ਕਰਦੇ ਹੋ, ਕਿੱਦਾਂ ਦੇ ਕਦਮ ਜਿਹੜੇ ਉਹ ਤੁਸੀਂ ਚੱਕਦੇ ਆ। ਤੇ ਕੋਈ ਟਿਪਸ ਹੋਣ ਇਸ ਚੀਜ਼ ਨੂੰ ਲੈ ਕੇ ਤਾਂ ਜ਼ਰੂਰ ਸ਼ੇਅਰ ਕਰੋ। 408 272 5200।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬ੍ਰੇਕ ਤੋਂ ਬਾਅਦ ਆਪਣੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ। ਸ਼ੁਕਰੀਆ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਜਿਹੜੀ ਆਪਾਂ ਪ੍ਰਵੀਨ ਕਰ ਰਹੇ ਸੀਗੇ ਡਾਟਾ ਦੇ ਬਾਰੇ, ਨਿੱਜਤਾ ਦੇ ਬਾਰੇ, ਪ੍ਰਾਈਵੇਸੀ ਦੇ ਬਾਰੇ, ਟਿਕਟੌਕ ਤੇ ਆਪਾਂ ਗੱਲ ਆ ਕੇ ਛੱਡੀ ਸੀਗੀ। ਟਿਕਟੌਕ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸ਼ੰਕੇ ਖਦਸ਼ੇ ਲੋਕਾਂ ਦੇ ਮਨਾਂ ਦੇ ਵਿੱਚ ਨੇ। ਟਿਕਟੌਕ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਾਫੀ ਸੰਗੀਨ ਨੇ। ਇਸ ਤੋਂ ਪਹਿਲਾਂ ਅਮਰੀਕਾ ਦੀ ਗੱਲ ਕਰੀਏ, ਆਪਾਂ ਅਮਰੀਕਾ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਟਿਕਟੌਕ ਨੂੰ ਕਈ ਦੇਸ਼ਾਂ ਨੇ ਬੈਨ ਕੀਤਾ ਹੋਇਆ, ਖਾਸ ਕਰਕੇ ਭਾਰਤ, ਪਾਕਿਸਤਾਨ। ਭਾਰਤ ਨਾਲ ਜਦੋਂ ਵੇਖਿਆ ਝੜਪ ਹੋਈ ਉਦੋਂ ਬੈਨ ਕੀਤਾ ਸੀ ਟਿਕਟੌਕ ਨੂੰ। ਪਾਕਿਸਤਾਨ ਨੇ, ਅਫਗਾਨਿਸਤਾਨ ਨੇ ਬੈਨ ਕੀਤਾ, ਕਹਿੰਦੇ ਬਈ ਇਹਦੇ ਤੇ ਨਗੇਜ਼ ਬਹੁਤ ਜ਼ਿਆਦਾ। ਵੀਅਤਨਾਮ ਨੇ ਬੈਨ ਕੀਤਾ ਹੋਇਆ, ਤਾਈਵਾਨ ਨੇ ਬੈਨ ਕੀਤਾ ਹੋਇਆ। ਰੀਸੈਂਟਲੀ ਯੂਰਪ ਦੇ ਵਿੱਚ ਕਈ ਦੇਸ਼ਾਂ ਨੇ ਬੈਨ ਕੀਤਾ ਹੋਇਆ। ਹੁਣੇ ਕੈਨੇਡਾ ਨੇ ਬੈਨ ਕੀਤਾ ਸਰਕਾਰੀ ਡਿਵਾਈਸਿਸ ਤੋਂ ਟਿਕਟੌਕ ਜਿਹੜੀ ਹਟਾ ਦਿੱਤੀ ਗਈ ਹੈ। ਹਾਲਾਂਕਿ ਉੱਥੇ ਇੱਕ ਹੋਰ ਮਸਲਾ ਵੀ ਹੈ ਚੀਨ ਦੇ ਨਾਲ ਛਿੜਿਆ ਹੋਇਆ, ਚੀਨੀ ਦਖਲਅੰਦਾਜ਼ੀ ਲੰਘੀਆਂ 2000 ਚੋਣਾਂ ਦੇ ਵਿੱਚ, 2021 ਦੀਆਂ ਚੋਣਾਂ ਦੇ ਵਿੱਚ, 19 ਤੇ 21 ਦੀਆਂ ਚੋਣਾਂ ਦੇ ਵਿੱਚ। ਪਰ ਹੁਣ US ਦੇ ਹਵਾਲੇ ਦੇ ਨਾਲ ਜਿਹੜੀ ਖਬਰ ਆ ਰਹੀ ਹੈ ਉਹਦੇ ਤੇ ਟਿਕਟੌਕ ਦੇ ਸੰਦਰਭ ਦੇ ਵਿੱਚ ਕੀ ਕਿਹਾ ਜਾ ਰਿਹਾ? ਕੋਈ ਡਾਟਾ ਐਲੀਗੇਸ਼ਨਸ ਨੇ ਜਾਂ ਕੋਈ ਇਹੋ ਜਿਹੇ ਸ਼ੰਕੇ ਪ੍ਰਗਟਾਏ ਜਾ ਰਹੇ ਨੇ, ਜਾਂ ਇਹ ਕਿਹਾ ਜਾ ਰਿਹਾ ਕਿ ਜਾਣਕਾਰੀਆਂ ਚਾਈਨੀ ਗਵਰਨਮੈਂਟ ਨੂੰ ਦਿੱਤੀਆਂ ਜਾ ਰਹੀਆਂ ਨੇ? ਬਿਲਕੁਲ। ਟਿਕਟੌਕ ਦੀ ਜਿਹੜੀ ਪੇਰੈਂਟ ਕੰਪਨੀ ਬਾਈਟ ਡਾਂਸ ਜਿਹੜੀ ਉਹਦੇ ਚੀਨੀ ਓਨਰ ਨੇ,
ਚਾਈਨੀਜ਼ ਜਿਹੜੇ ਓਨਰ ਨੇ ਉੱਥੋਂ ਦੀ ਉਹ ਕੰਪਨੀ ਆ, ਇੱਥੇ ਉਹਨਾਂ ਦੀ ਕੰਪਨੀ ਤਾਂ ਹੈ ਪਰ ਮੇਨ ਜਿਹੜੇ ਮਾਲਕ ਆ ਉਹੀ ਆ। ਸੋ ਜੀ। ਡਾਟਾ ਉਹਨਾਂ ਦੇ ਕੋਲ ਹੀ ਜਿਹੜਾ ਉਹ ਜਾ ਜਾਂਦਾ ਰਿਹਾ ਆ। ਜੀ। ਸੋ ਹੁਣ ਚੱਕਰ ਇਹ ਵੀ ਜਿਹੜਾ ਹੋ ਰਿਹਾ ਵੀ ਜਿਹੜੇ ਅਮਰੀਕਾ ਤੇ ਚੀਨ ਦੇ ਚਲੋ ਸੰਬੰਧਾਂ ਨੂੰ ਲੈ ਕੇ ਵੀ ਇਸ ਦੇ ਵਿੱਚ ਨਾਲ ਆ, ਹਾਂਜੀ ਤੇ ਇਹ 'ਚ ਹਾਂਜੀ ਕੋਈ ਦੋ ਰਾਵਾਂ ਨਹੀਂ ਆ ਵੀ ਜਿਹੜੀ ਚੀਨੀ ਸਰਕਾਰ ਆ ਉਹ ਉੱਥੇ ਕਿਸ ਤਰੀਕੇ ਦੇ ਨਾਲ ਡਾਟਾ ਦੀ ਵਰਤੋਂ ਕਰਦੇ ਕਰਦੀ ਹੋਏ ਹੈ। ਆਪਣੇ ਨਾਗਰਿਕਾਂ ਦੇ ਉੱਤੇ ਹੂੰ ਇੱਕ ਪੂਰੀ ਤਰ੍ਹਾਂ ਜਿਹੜਾ ਨਿਗਰਾਨੀ। ਹਾਂ ਨਿਗਰਾਨੀ ਵਾਲੀ ਜਿਹੜੀ ਆ ਹਾਂਜੀ, ਉਹਨਾਂ ਦੇ ਵਿੱਚ ਜੇਲ੍ਹ ਵਾਲਾ ਹੀ ਕੰਮ ਹੂੰ ਉਹਨਾਂ ਨੂੰ ਰੱਖਿਆ ਹੁੰਦਾ ਆ। ਸੋ ਹੁਣ ਅਮਰੀਕਾ ਦੇ ਵਿੱਚ ਗੱਲ ਇਹ ਇੱਕ ਵਾਰੀ ਫੇਰ ਟਰੰਪ ਹੁਣਾਂ ਤੋਂ ਬਾਅਦ 'ਚ ਇੱਕ ਵਾਰੀ ਫੇਰ ਦੁਬਾਰਾ ਇਹ ਗੱਲ ਚੱਲਦੀ ਆ। ਜੀ। ਤਕਰੀਬਨ ਸੇਮ ਤਰ੍ਹਾਂ ਦਾ ਜਿਹੜਾ ਉਹ ਕਹਿੰਦੇ ਆ ਵੀ ਅਸੀਂ ਬੈਨ ਲਗਾ ਦਈਏ ਵੀ ਟਿਕਟੋਕ ਦੇ ਉੱਤੇ ਵੀ ਆਪਾਂ ਜਿਹੜਾ ਆ ਇਸ ਨੂੰ ਜਿਹੜਾ ਉਹ ਨਾ ਵਰਤਿਆ ਜਾਵੇ, ਠੀਕ ਹੈ। ਇੱਥੇ ਨਾ ਵਰਤਿਆ ਜਾਵੇ। ਬਹੁਤ ਸਾਰੇ ਜਿਹੜੇ ਇੱਥੇ ਦੇ ਚੁਣੇ ਹੋਏ ਨੁਮਾਇੰਦੇ ਆ, ਹਾਂਜੀ ਉਹਨਾਂ ਨੇ ਕਿਹਾ ਵੀ ਜਿਹੜੀ ਟਿਕਟੋਕ ਆ ਉਹ ਜਿਹੜਾ ਡਾਟਾ ਆ ਉਹ ਉਹਨਾਂ ਕੰਪਨੀਜ਼ ਦੇ ਜ਼ਰੀਏ ਹੂੰ ਚਾਈਨੀਜ਼ ਸਰਕਾਰ ਦੇ ਕੋਲ ਜਿਹੜੀਆਂ ਉਹ ਪਹੁੰਚਾਉਂਦੀ ਆ, ਹੂੰ। ਤੇ ਉਹ ਅਮਰੀਕਨ ਦੇ ਉੱਤੇ ਇਸ ਐਪ ਦੇ ਜ਼ਰੀਏ ਜਿਹੜੀਆਂ ਉਹ ਉਹਨਾਂ ਨੇ ਅੱਖ ਰੱਖੀਆਂ ਆ। ਹੂੰ ਬਾਈਡਨ ਐਡਮਿਨਿਸਟ੍ਰੇਸ਼ਨ ਕਹਿ ਰਹੇ ਆ ਵੀ ਜੇ ਉਹ ਚਾਈਨੀਜ਼ ਕੰਪਨੀ ਇੱਥੇ ਅਮਰੀਕਨ ਕੰਪਨੀ ਨੂੰ ਸੈੱਲ ਨਹੀਂ ਕਰਦੀ ਹਾਂਜੀ ਤਾਂ ਤੁਹਾਨੂੰ ਟਿਕਟੋਕ ਦੇ ਉੱਤੇ ਜਿਹੜਾ ਉਹ ਬੈਨ ਲਗਾਇਆ ਜਾ ਸਕਦਾ ਹੈਗਾ ਆ। ਠੀਕ ਹੈ। ਸੋ ਇਹ ਹੁਣ ਆਖੀ ਜਾ ਰਹੀ ਹੈ। ਟਰੰਪ ਹੁਣਾਂ ਨੇ ਵੀ ਇਦਾਂ ਹੀ ਜਿਹੜਾ ਉਹ ਉਸ ਟਾਈਮ ਦੇ ਉੱਤੇ ਪਹਿਲਾਂ ਵੀ ਇਹ ਚੀਜ਼ ਜਿਹੜੀ ਉਹ ਆਖੀ ਸੀਗੀ, ਹੂੰ ਤੇ ਹੁਣ ਪਰ ਇਹ ਜਿਹੜੀ ਗੱਲ ਆ ਉਹ ਕਾਫੀ ਦੂਰ ਜਿਹੜੀ ਉਹ ਫੜ ਰਹੀ ਆ, ਤੇ ਉਹ ਚਾਹੁੰਦੇ ਆ ਵੀ ਟਿਕਟੋਕ ਦੇ ਉੱਤੇ ਬੈਨ ਲੱਗ ਜਾਵੇ। ਅੱਜ ਨਿਊਜ਼ੀਲੈਂਡ ਵਾਲਿਆਂ ਨੇ ਵੀ ਟਿਕਟੋਕ ਦੀ ਵਰਤੋਂ ਸਰਕਾਰੀ ਜਿਹੜੀਆਂ ਡਿਵਾਈਸਿਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਵਰਤਣ ਦੇ ਲਈ ਰੋਕ ਜਿਹੜੀ ਆ ਉਹ ਲਾ ਦਿੱਤੀ ਆ। ਹਾਂਜੀ ਅਮਰੀਕਾ ਵੀ ਕਰ ਚੁੱਕਾ ਆ, ਕਈ ਸੂਬੇ ਕਈ ਕਾਲਜਸ ਆਪਣੇ ਪੱਧਰ ਦੇ ਉੱਤੇ, ਕੈਨੇਡਾ ਨੇ ਕੀਤਾ, ਜਿੱਦਾਂ ਤੁਸੀਂ ਮੁਲਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਤੇ ਪੂਰਨ ਤੌਰ ਦੇ ਉੱਤੇ ਉਹਦੇ ਉੱਤੇ ਪਾਬੰਦੀ ਜਿਹੜੀ ਉੱਥੇ ਉਹਨਾਂ ਨੇ ਲਗਾਈ ਹੈਗੀ ਆ। ਦੇਖ ਇੱਕ ਤਾਂ ਪ੍ਰਵੀਨ, ਇੱਕ ਤਾਂ ਲੋਕਾਂ ਨੂੰ ਇਹ ਵਿਹਲੜ ਤੇ ਬਸ ਸਕਰੀਨ ਦੇ ਗੁਲਾਮ ਜਿਹੜੇ ਉਹ ਬਣਾ ਰਹੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੋਕਾਂ ਦੀ ਕ੍ਰੀਏਟਿਵ ਥਿੰਕਿੰਗ ਜਿਹੜੀ ਉਹ ਕਿਸੇ ਪਾਸੇ ਨਹੀਂ ਆ। ਬੇਫਜ਼ੂਲ ਬੇਤੁਕਾ ਕੰਟੈਂਟ ਜਿਹੜਾ ਆ ਉੱਥੇ ਨੰਗੇਜਪਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭਾਰੂ ਆ। ਸੋ ਉਹ ਚੀਜ਼ਾਂ ਦੇ ਕਰਕੇ ਸੁਸਾਇਟੀ ਦਾ ਓਵਰਆਲ ਨਿਗਾਰ ਹੋ ਰਿਹਾ। ਇਹ ਤਾਂ ਆਪਾਂ ਇਸ ਪੱਖ ਤੋਂ ਜਿਹੜਾ ਉਹ ਦੇਖ ਰਹੇ ਹਾਂ। ਬਾਕੀ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਆਪਾਂ ਜਿੱਦਾਂ ਪਹਿਲਾਂ ਕਹਿ ਕੇ ਹਟੇ ਆ, ਉਹਨਾਂ ਨੂੰ ਤੁਹਾਡੇ ਡਾਟਾ ਚੀਜ਼ਾਂ ਵੇਚਣ ਦੇ ਲਈ, ਐਡਸ ਦੇ ਲਈ ਉਹਨਾਂ ਦਾ ਉੱਤੇ ਜ਼ੋਰ ਆ। ਸਰਕਾਰਾਂ ਇਸ ਵਕਤ ਤੋਂ ਦੇਖਦੀਆਂ ਵੀ ਇਹ ਡਾਟਾ ਨੂੰ ਸਾਡੇ ਉਲਟ ਤਾਂ ਨਹੀਂ ਜਿਹੜਾ ਉਹ ਵਰਤਿਆ ਜਾ ਸਕਦਾ। ਜਿੱਦਾਂ ਤੁਸੀਂ ਫੇਸਬੁੱਕ ਦਾ ਉਦਾਹਰਨ ਦਿੱਤਾ, ਕੈਂਬਰਿਜ ਐਨਾਲਿਟਿਕਾ ਦਾ, ਇਹ ਤਾਂ ਅਮਰੀਕਾ ਦੀ ਆ, ਉਹਨਾਂ ਨੇ ਕਈ ਥਾਵਾਂ ਤੇ ਕੀਤਾ। ਆਪਾਂ ਇੰਡੀਆ 'ਚ ਨਹੀਂ ਦੇਖਦੇ ਕੀ ਕੁਛ ਨਹੀਂ ਹੁੰਦਾ ਵੀ ਫੇਸਬੁੱਕ ਦੇ ਵਿੱਚ ਕੀ ਹੋ ਰਿਹਾ ਆ, ਕਿੱਦਾਂ ਵਟਸਐਪ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿੱਦਾਂ ਕਿਹਨਾਂ ਨੂੰ ਡੱਕਣਾ ਤੇ ਕਿਹਨਾਂ ਨੂੰ ਛੱਡਣਾ ਜਿਹੜਾ ਉਸ ਹਿਸਾਬ ਦੇ ਨਾਲ ਜਿਹੜਾ ਉਹ ਚਲਾਇਆ ਜਾ ਰਿਹਾ। ਸੋ ਇਹ ਡਾਟਾ ਅੱਜ ਦੀ ਚੀਜ਼ ਦੇ ਵਿੱਚ ਬੜਾ ਅਹਿਮ ਆ। ਜੇ ਤੁਸੀਂ ਇਹਨਾਂ ਪਲੇਟਫਾਰਮਸ ਤੇ ਨਹੀਂ ਹੈਗੇ ਤਾਂ ਬੜੇ ਸੁਖੀ ਆ ਤੁਸੀਂ। ਜੇ ਆਪਾਂ ਓਵਰਆਲ ਇੱਕ ਲਾਈਫ ਸਟਾਈਲ ਦੇ ਪੱਖ ਤੋਂ ਗੱਲ ਕਰੀਏ ਨਾ ਵੀ ਇਹ ਤੁਹਾਨੂੰ ਫਾਇਦਾ ਹੀ ਆ। ਜੇ ਤੁਸੀਂ ਇਹਨਾਂ ਐਪਸ ਦੇ ਉੱਤੇ ਘੱਟ ਨਾ, ਤੁਹਾਡਾ ਸਮਾਂ ਜਿਹੜਾ ਆ ਉਹ ਬਰਬਾਦ ਨਹੀਂ ਹੁੰਦਾ। ਹਾਂ, ਇਹ ਚੀਜ਼ ਕਿਸੇ ਹੱਦ ਤੱਕ ਮੰਨੀ ਜਾ ਸਕਦੀ ਆ ਵੀ ਤੁਹਾਨੂੰ ਇਨਫੋਰਮੇਸ਼ਨਸ ਜਿਹੜੀਆਂ ਉਹ ਮਿਲਦੀਆਂ ਆ। ਚੀਜ਼ਾਂ ਤਾਂ ਹਰ ਇੱਕ ਚੀਜ਼ਾਂ ਉਪਲਬਧ ਆ, ਪਰ ਉਹਦੇ ਨਾਲ ਹੋਰ ਤਰ੍ਹਾਂ ਦਾ ਬਥੇਰਾ ਕੰਟੈਂਟ ਤੁਹਾਨੂੰ ਵਕਤ ਜ਼ਾਇਆ ਜਿਹੜਾ ਤੁਹਾਡਾ ਕਰਾਉਂਦਾ ਆ। ਤੁਸੀਂ ਆਪਣੇ ਦਿਮਾਗ ਨੂੰ ਬੇਸਿਕਲੀ ਇਹਨਾਂ ਦੇ ਗੁਲਾਮ ਜਿਹੜੇ ਉਹ ਬਣਾ ਕੇ ਜਿਹੜਾ ਉਹ ਰੱਖ ਰਹੇ ਆ। ਹੁਣ ਦੇਖੋ ਪ੍ਰਵੀਨ, ਕਿੱਡੀ ਗੱਲ ਆ, ਕਿਸੇ ਨੇ ਰੈਸਟ ਰੂਮ ਦੇ ਵਿੱਚ ਜਾਣਾ ਆ ਤੇ ਜੇ ਉਹਦੇ ਕੋਲ ਫੋਨ ਨਹੀਂ ਆ, ਉਹਨੇ ਕਿੰਨਾ ਵਕਤ ਲਾਉਣਾ, ਤੇ ਜੇ ਫੋਨ ਆ ਤੇ ਕਿੰਨਾ ਵਕਤ ਲਾਉਣਾ। ਸਭ ਨੂੰ ਜਿਹੜੇ ਚੀਜ਼ ਪਤਾ, ਕੋਈ ਇਸ ਤੋਂ ਲੁਕਿਆ ਛਿਪਿਆ ਨਹੀਂ। ਇਹ ਗੱਲ ਸੱਚਾਈ ਆ ਵੀ ਇਹ ਚੀਜ਼ ਜਿਹੜੀ ਆਦੀ ਹੋ ਗਿਆ ਬੰਦਾ, ਗੁਲਾਮ ਹੋ ਗਿਆ। ਮੈਂ ਤਾਂ ਆਦੀ ਤੋਂ ਵੀ ਕਹੂੰਗਾ ਵੀ ਐਡਿਕਸ਼ਨ ਤੋਂ ਵੀ ਉੱਤੇ ਇਹ ਗੁਲਾਮ ਹੋ ਗਿਆ। ਤੁਸੀਂ ਜੇ ਤੁਹਾਡੇ ਕੋਲ ਫੋਨ ਨਹੀਂ ਹੈਗਾ ਕਿਸੇ ਦਿਨ, ਤੁਹਾਨੂੰ ਇਦਾਂ ਲੱਗਦਾ ਵੀ ਤੁਹਾਡਾ ਸਰੀਰ ਦਾ ਅੰਗ ਨਹੀਂ ਹੈਗਾ ਕੋਈ, ਵੀ ਤੁਸੀਂ ਜਿੱਦਾਂ ਨਾ ਲਾਈਕ ਨੋ ਡਿਸਰਿਸਪੈਕਟ ਟੂ ਡਿਸੇਬਲਡ ਪੀਪਲ, ਉਹ ਇਹ ਸਾਡੀ ਮਨਸ਼ਾ ਨਹੀਂ ਆ ਵੀ, ਪਰ ਲੋਕ ਇਦਾਂ ਮਹਿਸੂਸ ਕਰਦੇ ਆ। ਉਹਨਾਂ ਨੂੰ ਕੁਛ ਔੜਦਾ ਨਹੀਂ। ਹਾਂ, ਉਹਨਾਂ ਨੂੰ ਲੱਗਦਾ ਕਿ ਅੱਜ ਹੋ ਕੀ ਗਿਆ, ਵੀ ਮੇਰੇ ਕੋਲ ਹੈ ਨਹੀਂ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਆਪਾਂ ਨੂੰ ਇੰਨੇ ਕਿਸੇ ਇੱਕ ਚੀਜ਼ ਦੇ ਆਦੀ ਨਹੀਂ ਹੋਣਾ ਚਾਹੀਦਾ, ਕਿਉਂਕਿ ਡੋਪਾਮਾਈਨ ਦਿੰਦਾ ਆਪਾਂ ਨੂੰ। ਜਦੋਂ ਆਪਾਂ ਦੇਖਦੇ ਹਾਂ ਹਰ ਵਾਰੀ ਡੋਪਾਮਾਈਨ ਹਿੱਟ ਦਿੰਦਾ ਵੀ ਲਾਈਕ ਆ ਗਿਆ, ਕਮੈਂਟ ਆ ਗਿਆ, ਵੈਸੇ ਹੀ ਦੇਖ ਕੇ ਖੁਸ਼ ਹੋ ਗਏ। ਇਹ ਜਿਹੜੀ ਆ
ਦਿਮਾਗ ਇੰਨਾ ਕੁ ਜ਼ਿਆਦਾ ਇਸ ਦੇ ਉੱਤੇ ਫਿਰ ਐਡਿਕਟ ਹੋ ਜਾਂਦਾ, ਇਸ ਤੋਂ ਬਗੈਰ ਤੁਹਾਨੂੰ ਖੁਸ਼ੀ ਨਹੀਂ ਹੁੰਦੀ। ਛੋਟੀਆਂ ਖੁਸ਼ੀਆਂ ਤੁਸੀਂ ਭੁੱਲ ਜਾਂਦੇ ਤੇ ਜੇ ਕੋਈ ਖੁਸ਼ੀ ਹੋਈ ਵੀ ਆ, ਉਹ ਵੀ ਤੁਸੀਂ ਮਹਿਸੂਸ ਹੀ ਨਹੀਂ ਕਰ ਪਾਉਂਦੇ। ਤੁਸੀਂ ਬੇਸਿਕਲੀ ਮਤਲਬ ਇੱਕ ਤੁਹਾਡੇ ਨਾਲ ਇਮੋਸ਼ਨਲੈਸ ਬਣਦੇ ਜਾਂਦੇ ਆ। ਤੇ ਦੂਜਾ ਇਹਦਾ ਵੱਡਾ ਜਿਹੜਾ ਰੀਜ਼ਨ ਆ ਉਹ ਇਹ ਵੀ ਹੈ ਵੀ ਜਿਹੜੇ ਲੋਕਾਂ ਤੋਂ ਅਸੀਂ ਪ੍ਰਭਾਵਿਤ ਹੁੰਦੇ, ਜਿਨ੍ਹਾਂ ਦਾ ਅਸੀਂ ਕੰਟੈਂਟ ਦੇਖਦੇ ਹਾਂ, ਸਾਨੂੰ ਇਹ ਵੀ ਕਈ ਵਾਰੀ ਵਹਿਮ ਹੋ ਜਾਂਦਾ ਵੀ ਇਹ ਲੋਕ ਐਡੀ ਵਧੀਆ ਜ਼ਿੰਦਗੀ ਜਿਉਂਦੇ ਆ, ਜਦ ਕਿ ਉਹਨਾਂ ਦੀ ਜ਼ਿੰਦਗੀ ਵੀ ਸਾਡੇ ਵਾਂਗੂ ਹੀ ਹੁੰਦੀ ਹੈ। ਉਹ ਕੁਛ ਸਕਿੰਟਾਂ ਮਿੰਟਾਂ ਦੀਆਂ ਰੀਲਾਂ ਆਉਂਦੀਆਂ ਨੇ। ਮਸਲਾਂ ਅੱਜ ਕੱਲ੍ਹ ਬੜਾ ਟਰੈਂਡ ਹੈ ਕਿ ਤੁਸੀਂ ਸ਼ਾਪਿੰਗ ਕਰਨ ਗਏ, ਲੋਕ ਰੀਲਾਂ ਪਾ ਰਹੇ ਨੇ, ਜਾਂ ਚੰਗੇ ਚੰਗੇ ਕੱਪੜੇ ਪਾ ਕੇ, ਸੋਹਣੇ ਸੋਹਣੇ ਕੱਪੜੇ ਪਾ ਕੇ, ਜਾਂ ਕਿਤੇ ਘੁੰਮਣ ਗਏ ਆ, ਉਹਨਾਂ ਤੇ ਰੀਲਾਂ ਪਾ ਰਹੇ ਨੇ। ਤਾਂ ਉਹ ਸਾਨੂੰ ਕੁਛ ਕੁ ਮਿੰਟਾਂ ਲੱਗਦਾ ਕਿ ਸ਼ਾਇਦ ਇਹ ਇੱਦਾਂ ਦੀ ਜ਼ਿੰਦਗੀ ਜਿਉ ਰਹੇ ਨੇ, ਪਰ ਇਸ ਤਰ੍ਹਾਂ ਨਹੀਂ ਹੈ। ਹਰ ਇੱਕ ਬੰਦਾ, ਉਹ ਇੱਕ ਰੀਲ ਹੁੰਦੀ ਹੈ, ਉਹਨੂੰ ਇੰਨਾ ਦਿਲ ਤੇ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਹਨਾਂ ਚੀਜ਼ਾਂ ਕਰਕੇ ਸਾਡੀ ਜਿਹੜੀ ਕ੍ਰੀਏਟੀਵਿਟੀ ਹੈ, ਸਾਡਾ ਜਿਹੜਾ ਦਿਮਾਗ ਨੇ ਫੰਕਸ਼ਨਿੰਗ ਹੋਰਾਂ ਮਸਲਿਆਂ 'ਚ ਕਰਨੀ ਸੀ, ਉਹ ਘਟਦੀ ਹੈ। ਇਹਨਾਂ ਚੀਜ਼ਾਂ ਦੇ ਵਿੱਚ ਵਕਤ ਜਾਇਆ ਜਦੋਂ ਅਸੀਂ ਕਰਦੇ ਹਾਂ, ਤਾਂ ਉਹਦੇ ਨਾਲ ਉੱਤੇ ਫਰਕ ਪੈਂਦਾ। ਮਨੁੱਖ ਨੂੰ ਹਮੇਸ਼ਾ ਇਹ ਕਿਹਾ ਗਿਆ ਕਿ ਮਨੁੱਖ ਇੱਕ ਸਿਰਜਣਹਾਰ ਪ੍ਰਾਣੀ ਹੈ, ਮਨੁੱਖ ਨੂੰ ਸਿਰਜਣਾਤਮਕ ਬੁੱਧੀ ਦਾ ਜਿਹੜਾ ਮਾਲਕ ਆ ਉਹ ਦੱਸਿਆ ਗਿਆ। ਪਰ ਅਸਲ ਦੇ ਵਿੱਚ ਅਸੀਂ ਆਪਣੀ ਸਿਰਜਣਾ ਨੂੰ, ਅਸੀਂ ਆਪਣੀ ਕ੍ਰੀਏਟੀਵਿਟੀ ਨੂੰ ਇਹਨਾਂ ਕੁਛ ਐਪਸ ਦੇ ਵਿੱਚ ਜਿਹੜਾ ਬੰਨ੍ਹ ਕੇ ਆ ਉਹ ਰੱਖ ਲਿਆ ਹੋਇਆ। ਟਿਕਟੋਕ ਦੀ ਜੇ ਮੈਂ ਗੱਲ ਕਰਾਂ ਤਾਂ ਬਾਈਡਾਂਸ ਜਿਹੜੀ ਪੇਰੈਂਟ ਕੰਪਨੀ, ਜਿਹੜੀ ਕੰਪਨੀ ਦੀ ਟਿਕਟੋਕ ਆ, ਉਹਨਾਂ ਨੂੰ ਪਿਛਲੇ ਦਿਨੀ ਇਹ ਪੁੱਛਿਆ ਗਿਆ ਸੀਗਾ ਕਿ ਤੁਸੀਂ ਇਹਦੀਆਂ ਜਾਣਕਾਰੀਆਂ ਕੀ ਕਰਦੇ ਹੋ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਗਵਰਨਮੈਂਟ ਦੇ ਨਾਲ ਸ਼ੇਅਰ ਨਹੀਂ ਕਰਦੇ, ਚਾਈਨੀ ਗਵਰਨਮੈਂਟ ਦੇ ਨਾਲ ਸ਼ੇਅਰ ਨਹੀਂ ਕਰਦੇ। ਪਰ ਇਹ ਗੱਲਾਂ ਪਿਛਲੇ ਦਿਨਾਂ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਚੱਲੀਆਂ, ਫਿਰ ਕੈਨੇਡਾ ਦੇ ਵਿੱਚ ਇਹਨੂੰ ਸਰਕਾਰੀ ਜਿੰਨੇ ਵੀ ਮੋਬਾਈਲ ਡਿਵਾਈਸਿਸ ਨੇ, ਜਾਂ ਜਿੰਨੇ ਵੀ ਲੈਪਟਾਪ ਨੇ, ਜਿੰਨੇ ਵੀ ਅਦਾਰੇ ਨੇ ਸਰਕਾਰੀ, ਉਹਨਾਂ ਨੇ ਟਿਕਟੋਕ ਨੂੰ ਆਪਣੇ ਜਿੰਨੇ ਵੀ ਉਹਨਾਂ ਦੇ ਗੈਜਟਸ ਹੈਗੇ ਨੇ, ਜਿੰਨੇ ਵੀ ਉਹਨਾਂ ਦੇ ਮੋਬਾਈਲ ਫੋਨ, ਕੰਪਿਊਟਰ ਵਗੈਰਾ, ਲੈਪਟਾਪ ਵਗੈਰਾ ਹੈਗੇ ਨੇ, ਉਹਨਾਂ ਤੋਂ ਉਹਨਾਂ ਨੇ ਹਟਾ ਦਿੱਤਾ। ਸੋ ਟਿਕਟੋਕ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਹੁਣ ਦੋਸ਼ ਲੱਗ ਰਹੇ ਨੇ, ਜਿਹੜਾ ਹੁਣ ਕ੍ਰਿਟਿਸਿਜ਼ਮ ਹੋ ਰਿਹਾ, ਉਹ ਹੈ ਕਿ ਡਾਟਾ ਤੇ ਪ੍ਰਾਈਵੇਸੀ ਦੀ ਜਿਹੜੀ ਆ ਉਹ ਹੈਂਡਲਿੰਗ ਦੂਜੇ ਯੂਜ਼ਰਸ ਨੂੰ ਦੇਣੀ, ਜਾਂ ਇਹਨੂੰ ਕਲੈਕਟ ਕਰਕੇ, ਇਹਨੂੰ ਪੁਖਤਾ ਕਰਕੇ ਜਿਹੜੀ ਆ ਉਹ ਅਮਰੀਕੀਆਂ ਦੇ ਉੱਤੇ ਨਜ਼ਰ ਰੱਖਣੀ। ਸੋ ਇਹ ਜਿਹੜੇ ਤਾਜ਼ੇ ਐਲੀਗੇਸ਼ਨ ਟਿਕਟੋਕ ਆ ਉਹ ਚੱਲ ਰਿਹਾ। ਪਰ ਰਾਜਕਰਮਜੀਤ ਸਿੰਘ ਜੀ, ਤੁਸੀਂ ਇਹ ਦੇਖੋ ਕਿ ਟਿਕਟੋਕ ਕੁਛ ਹੀ ਸਾਲਾਂ ਦੇ ਵਿੱਚ ਦੁਨੀਆ ਭਰ ਨੂੰ ਇਹਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ, ਇੰਨੀ ਤੇਜ਼ੀ ਨਾਲ ਫੈਲਿਆ। ਹਾਂਜੀ, ਬਿਲਕੁਲ। ਸੋਸ਼ਲ ਮੀਡੀਆ ਜਿਹੜੇ ਦੂਜੇ ਆ ਨਾ, ਉਹਨਾਂ ਦਾ ਦੌਰ ਹੌਲੀ ਹੌਲੀ ਲੱਦ ਰਿਹਾ। ਇਹ ਇਦਾਂ ਦੀ ਇੱਕ ਚੀਜ਼ ਪਹਿਲਾਂ ਵੀ ਆਈ ਸੀ, ਵਾਈਨ ਕਰਕੇ ਆਈ ਸੀ, ਛੋਟੀਆਂ ਛੋਟੀਆਂ 10 ਸੈਕਿੰਡ ਦੀਆਂ ਵੀਡੀਓਜ਼, 8 ਸੈਕਿੰਡ ਦੀਆਂ ਜਿਹੜੀਆਂ ਉਹ ਬਣਦੀਆਂ ਸੀਗੀਆਂ। ਫਿਰ ਉਹ ਕਨਸੈਪਟ ਅੱਗੇ ਤੋਂ ਅੱਗੇ ਵੱਧਦਾ ਹੋਇਆ, ਰੀਲਸ, ਤੇ ਹੁਣ ਇਹ ਸਾਰੀਆਂ ਚੀਜ਼ਾਂ 'ਚ ਟਿਕਟੋਕ ਲੋਕਾਂ ਨੂੰ ਨਚਾਰ ਬਣਾ ਰਹੇ ਆ। ਤੁਸੀਂ ਜੀ ਆਹ ਗਾਣੇ ਦੇ ਉੱਤੇ ਗਾਓ, ਗਾਣੇ ਦੇ ਉੱਤੇ ਨੱਚੋ। ਦੇਖੋ, ਸਾਰਿਆਂ ਨੇ ਇਹਦੇ ਵਿੱਚ ਕਰੀਅਰ ਨਹੀਂ ਬਣ ਸਕਦਾ, ਨਹੀਂ ਬਣ ਸਕਦਾ, ਇਹ ਇੰਪੋਸੀਬਲ ਗੱਲ ਆ। ਮੈਜੋਰਟੀ ਜਿਹੜੇ ਆ, ਤੁਸੀਂ ਕੰਜ਼ਿਊਮਰ ਆ, ਜਿਹੜੇ ਮੈਜੋਰਟੀ ਆ, ਤੁਹਾਡੇ ਕਰਕੇ ਉਹਨਾਂ ਦਾ ਉਹ ਹੈਗਾ ਵੀ ਕਿਸੇ ਹੋਰ ਕੰਮ ਵੀ ਕਰਨ। ਜਿੱਦਣ ਬੈਨ ਹੋ ਗਿਆ ਹੁਣ ਟਿਕਟੋਕ, ਜਦੋਂ ਭਾਰਤ ਵਿੱਚ ਬੈਨ ਹੋਇਆ ਸੀ, ਕਿੱਦਾਂ ਹੋਇਆ ਸੀ ਵੱਡੇ ਟਿਕਟੋਕ ਸਟਾਰਾਂ ਦਾ? ਕੁਛ ਵੀ ਨਹੀਂ ਰਿਹਾ, ਰੋਂਦੇ ਸੀਗੇ। ਕੀ ਕੁਛ ਵੀ ਨਹੀਂ ਜਿਹੜਾ ਉਹਨਾਂ ਦਾ ਜਿਹੜਾ ਉਹ ਬਣਿਆ। ਸੋ ਇਹ ਕੋਈ ਕਰੀਅਰ ਨਹੀਂ। ਹਾਂ, ਜਿਹਦਾ ਚੱਲ ਜਾਵੇ, ਇਹ ਨਹੀਂ ਕਹਿੰਦਾ ਵੀ ਤੁਸੀਂ ਨਾ ਕਰੋ, ਪਰ ਇਹਨੂੰ ਵਨ ਐਂਡ ਓਨਲੀ ਥਿੰਗ ਨਾ ਜਿਹੜਾ ਰੱਖ ਕੇ ਜਿਹੜਾ ਉਹ ਨਾ ਇਹਨੂੰ ਲਾਸਟ ਮੰਨੋ ਕਿ ਇਹ ਅਖੀਰ ਹੈ। ਹਾਂ, ਇਸ ਤੋਂ ਅੱਗੇ ਵੀ ਪਿੱਛੇ ਵੀ ਦੁਨੀਆ ਹੈ। ਹਾਂ, ਹੁਣ ਇਸੇ ਲਈ ਬੈਨ ਜਿਹੜਾ ਉਹ ਕਰਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਬਹੁਤ ਸਾਰੇ ਲੋਕਾਂ ਨੂੰ ਸੋਸਾਇਟੀ ਦਾ ਕੰਸਰਨ ਵੀ ਹੈ, ਇਸ ਦੇ ਵਿੱਚ ਸਮਾਜ ਦਾ ਕੰਸਰਨ ਵੀ ਹੈ। ਤੇ ਬਿਲਕੁਲ, ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਉਸਦੇ ਡਾਟੇ ਨੂੰ ਕਿੱਦਾਂ ਵਰਤਦਾ ਆ, ਕਿੱਦਾਂ ਉਹ ਹੋ ਸਕਦਾ ਆ। ਹੁਣ ਇਹ ਤਾਂ ਹੈ ਨਹੀਂ ਆ ਵੀ ਇਹ ਕੋਈ ਹਰਿਸ਼ ਚੰਦਰ ਦੀਆਂ ਔਲਾਦਾਂ ਆ ਵੀ ਇਹਨਾਂ ਨੇ ਵੀ ਸੱਚ ਹੀ ਬੋਲਣਾ ਹੈ। ਠੀਕ ਹੈ ਨਾ, ਵੀ ਹਾਂ ਜੀ ਅਸੀਂ ਨਹੀਂ ਜੀ ਕਰਦੇ ਚੋਰੀ, ਹਾਂ ਜੀ ਅਸੀਂ ਨਹੀਂ ਜੀ ਕਰਦੇ। ਜਦੋਂ ਪੁੱਛਦੇ ਆ ਉਹਨਾਂ ਨੂੰ ਅੰਡਰ ਓਥ ਜਾਂ ਅਦਾਲਤਾਂ ਦੇ ਵਿੱਚ, ਫਿਰ ਚੰਗਾ ਭਲਾ ਕਹਿ ਵੀ ਦਿੰਦੇ, ਹਾਂ ਡਾਟਾ ਤਾਂ ਉੱਥੇ ਅਸੀਂ ਘੱਲਦੇ ਆ। ਫਿਰ ਮੰਨ ਵੀ ਜਾਂਦੇ ਹੁੰਦੇ ਆ, ਹਨਾ। ਵੀ ਇਹ ਨਾ ਸੋਚੋ ਵੀ ਜੋ ਇਹ ਕੰਪਨੀਆਂ ਕਹਿੰਦੀਆਂ ਆ, ਚਾਹੇ ਉਹ ਅਮਰੀਕੀ ਕੰਪਨੀ ਆ ਤੇ ਚਾਹੇ ਉਹਨੇ ਚੀਨੀ ਕੰਪਨੀ ਆ, ਇਹ ਨਾ ਸੋਚੋ ਵੀ ਸਿਰਫ ਚੀਨੀ ਕੰਪਨੀ ਮਾੜੀ ਆ ਤੇ ਸਾਡੇ ਵਾਲੀਆਂ ਚੰਗੀਆਂ। ਐਮਾਜ਼ਨ ਇੱਥੋਂ ਦੀ ਹੋਈ ਆ, ਜਿਹਦੀ ਗੱਲ ਕਰਕੇ, ਫੇਸਬੁੱਕ ਵੀ ਮੇਰੇ ਖਿਆਲ ਇੱਥੋਂ ਦੀ ਹੋਈ ਆ, ਗੂਗਲ ਵੀ ਇੱਥੋਂ ਦੀ ਆ, ਸਾਰਾ ਕੁਝ। ਉਹ ਤਾਂ ਸਰਕਾਰੀ ਅਦਾਰਾ ਸੀ ਜਿਹੜਾ ਇਨਫੋਰਮੇਸ਼ਨ ਵੇਚੀ ਹੈ। ਸਹੀ ਗੱਲ, ਉਹ ਤਾਂ ਇੱਥੋਂ ਦਾ ਹੀ ਹੈ, ਉਹ ਤਾਂ ਲਾਜ਼ਮੀ ਵੀ ਕੀਤੀ ਹੋਈ ਹੈ। ਸੋ ਇਹ ਬੜੀ ਇੱਕ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਮਨੁੱਖ ਦੇ ਉੱਤੇ ਉਹ ਪੈ ਰਿਹਾ ਨਾ, ਜਿਹੜੇ ਤੁਸੀਂ ਇੱਕ ਟਰਮ ਵਰਤਦੇ ਹੁੰਦੇ ਆ, ਜਿਹੜਾ ਇੰਸਟੈਂਟਲੀ ਖੁਸ਼ੀ ਤੇ ਇੰਸਟੈਂਟਲੀ ਡੋਪਾਮਾਈਨ ਇਫੈਕਟ ਜਿਹੜਾ ਉਹ ਮਿਲਦਾ ਹੈ। ਤੇ ਦੇਖੋ, ਜਿਹੜੀ ਬੇਚੈਨੀ ਹੈ ਮਨੁੱਖ ਦੇ ਅੰਦਰ, ਉਹ ਇੰਨੀ ਹੈ ਕਿ ਅਸੀਂ ਡਰਾਈਵ ਕਰ ਰਹੇ ਹੁੰਦੇ ਆ, ਗੱਡੀ ਦੇ 60-70 ਦੀ ਸਪੀਡ ਤੇ, ਮਾਈਲਸ ਦੀ ਸਪੀਡ ਤੇ ਜਾ ਰਹੀ ਹੁੰਦੀ ਹੈ,
ਪਰ ਜਦੋਂ ਟ੍ਰਿੰਗ ਹੁੰਦੀ ਹੈ ਤਾਂ ਅਸੀਂ ਇੱਕ ਲਗਤ ਸਾਡਾ ਜਿਹੜਾ ਧਿਆਨ ਆ ਉਹਦੇ ਵੱਲ ਜਾਂਦਾ ਹੈ ਕਿ ਯਾਰ ਕੋਈ ਨਵਾਂ ਕੋਈ ਆ ਗਿਆ, ਕੋਈ ਕਿਸੇ ਨੇ ਅਪਲੋਡ ਕੀਤਾ ਜਾਂ ਕੁਛ ਭੇਜਿਆ, ਹਾਲਾਂਕਿ ਉਹ ਮੋਬਾਈਲ ਯੂਜ਼ਿੰਗ ਦੇ ਵਿੱਚ ਆਉਂਦਾ, ਪਰ ਬਹੁਤ ਹੀ ਮੇਰਾ ਖਿਆਲ ਹੈ ਜ਼ਿਆਦਾ 70% ਟਾਈਮ ਅਸੀਂ ਸੋਸ਼ਲ ਪਲੇਟਫਾਰਮਸ ਤੇ ਦਿੰਦੇ ਹਾਂ ਮੋਬਾਈਲ ਯੂਜ਼ਿੰਗ ਦੇ ਵਿੱਚ। ਰਾਤ ਨੂੰ ਨੀਂਦ ਨਾ ਆ ਰਹੀ ਹੋਵੇ ਜਾਂ ਬਹੁਤ ਜ਼ਿਆਦਾ ਨੀਂਦ ਵੀ ਆ ਰਹੀ ਹੋਵੇ, ਬੰਦਾ ਫੋਨ ਲੰਮੇ ਪੈ ਕੇ ਫੜੀ ਰੱਖਦਾ, ਹਾਂਜੀ, ਬੜਾ ਔਖਾ ਹੋਇਆ ਪਿਆ ਆ ਇਹ। ਇਸ ਐਡਿਕਸ਼ਨ ਦਾ ਇਹ ਇਲਾਜ ਨਹੀਂ ਕੋਈ ਵੀ, ਬੜਾ ਔਖਾ ਜੀ। ਇਹ ਮਨ ਨੂੰ ਸਕਰੋਲਿੰਗ ਕਰੀ ਚਲੋ, ਮੁੱਕਣ ਵਾਲਾ ਤਾਂ ਹੈ ਨਹੀਂ, ਮੁੱਕਣ ਵਾਲਾ ਤਾਂ ਹੈ ਨਹੀਂ ਮੁੱਕਣਾ ਨਾ ਜੀ, ਕੰਟੈਂਟ ਦਾ ਆਈ ਜਾਣਾ ਹੈ, ਜਿਹਨੂੰ ਚੀਜ਼ ਨੂੰ ਤੁਸੀਂ ਕਦੀ ਨਹੀਂ ਵੀ ਦੇਖਿਆ ਉਹ ਹੁਣ ਮਿਲੀਅਨਸ ਆਫ ਯੂਜ਼ਰ ਨੇ, ਮਿਲੀਅਨਸ ਆਫ ਯੂਜ਼ਰ ਨੇ, ਹਨਾ ਵੀ ਉਹ ਕੁਛ ਨਾ ਕੁਛ ਤੁਹਾਡੇ ਮੂਹਰੇ ਆਈ ਜਾਣਾ ਆ ਜੀ। ਤੇ ਜਿੱਦਾਂ ਦੇ ਤੁਹਾਡੀਆਂ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਦੇਖਦੇ ਆ, ਫਿਰ ਉਦਾਂ ਦੀਆਂ ਜ਼ਿਆਦੀਆਂ ਆਉਣ ਲੱਗ ਜਾਂਦੀਆਂ। ਉਹ ਤੁਹਾਡੇ ਜਿਹੜੇ ਆ ਉਹਨਾਂ ਨੂੰ ਪਤਾ, ਉਹ ਤੁਹਾਨੂੰ ਉਹਦੇ ਬਾਰੇ, ਉਸ ਕੰਪਨੀ ਨੂੰ ਤੁਹਾਡੇ ਬਾਰੇ ਹੋਰ ਪਤਾ ਲੱਗਣ ਲੱਗ ਜਾਂਦਾ ਵੀ ਤੁਸੀਂ ਸੁਭਾਅ ਤੁਹਾਡਾ ਕਿੱਦਾਂ ਦਾ, ਕੀ ਚੀਜ਼ਾਂ ਦੇਖਣੀਆਂ ਤੁਸੀਂ ਪਸੰਦ ਕਰਦੇ ਆ। ਤੁਸੀਂ ਮੋਟੀਵੇਸ਼ਨਲ ਦੇਖਦੇ ਆ, ਸਪੀਚਾਂ ਸੁਣਦੇ ਆ, ਜਾਂ ਨੰਗੇਜ ਦੇਖਦੇ ਆ, ਜਾਂ ਸਪੋਰਟਸ ਦੇਖਦੇ ਆ, ਜਾਂ ਕੀ ਦੇਖਦੇ ਆ, ਉੱਥੋਂ ਹੀ ਤੁਹਾਡੇ ਬਾਰੇ ਜਿਹੜਾ ਉਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਆ। ਟਾਈਮਲਾਈਨ ਤੇ ਉਹੀ ਚੀਜ਼ਾਂ ਆਉਂਦੀਆਂ। ਹਾਂਜੀ, ਉਹ ਚੀਜ਼ਾਂ ਜਿਹੜੀਆਂ ਆਉਣੀਆਂ, ਅੱਗੇ ਇਦਾਂ ਨਹੀਂ ਸੀ ਹੁੰਦਾ। ਜਦੋਂ ਸ਼ੁਰੂਆਤ ਸੀ ਉਦੋਂ ਐਲਗੋਰਿਦਮ, ਦੇਖੋ ਕੰਪਨੀਆਂ ਨੇ ਤਾਂ ਪੈਸੇ ਬਣਾਉਣੇ ਆ, ਇਹ ਕੰਟੈਂਟ ਜਿਹੜੇ ਲੋਕ ਉਹ ਸਪਾਂਸਰ ਕਰਦੇ ਆ ਵੀ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ। ਉਹ ਵੇਖਦੇ ਵੀ ਕਿਹੜੇ ਲੋਕ ਜਿਹੜੇ ਇਸ ਦੇ ਜ਼ਿਆਦਾ ਦੇਖਣ ਵਾਲੇ ਆ, ਉਹਨਾਂ ਤੱਕ ਪਹੁੰਚਾਓ। ਹਾਂਜੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ 2010-12 ਦੇ ਵਿੱਚ ਦੇਖਣਾ ਫੇਸਬੁੱਕ ਤੇ ਕੋਈ ਟਾਵਾਂ ਲਾਈਵ ਸਟ੍ਰੀਮ ਹੁੰਦਾ ਸੀ, ਬਲਕਿ ਤਾਂ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂ ਸੀਗਾ, ਆਉਂਦਾ ਹੀ ਨਹੀਂ ਸੀਗਾ। ਤੇ ਲੋਕਾਂ ਨੇ ਜੇ ਮੈਚ ਵੀ ਸੁਣਨਾ ਨਾ, YouTube ਤੇ ਆਡੀਓ ਕਮੈਂਟਰੀ ਸੁਣੀ ਜਾਣੀ। ਤੇ ਹੁਣ ਤਾਂ ਤੁਸੀਂ ਦੇਖੋ ਕਿ ਫੇਸਬੁੱਕ ਤੇ ਜਦੋਂ ਤੁਸੀਂ ਆਨ ਕਰਦੇ ਹੋ, ਕਿਸੇ ਨਾ ਕਿਸੇ ਗੱਲ ਦਾ, ਕਿਸੇ ਇਸ਼ੂ ਦਾ, ਕਿਸੇ ਮੈਚ ਦਾ, ਕਿਸੇ ਫਿਲਮ ਦਾ, ਲਾਈਵ ਸਟ੍ਰੀਮਿੰਗ ਹੀ ਕਿੰਨੀ ਜ਼ਿਆਦਾ ਹੋ ਗਈ। ਨਹੀਂ ਦੇਖੋ ਪ੍ਰਵੀਨ, ਦੈਟਸ ਡਿਫਰੈਂਟ ਸਟੋਰੀ ਹੈ ਵੀ ਲਾਈਵ ਸਟ੍ਰੀਮਿੰਗ ਕਰੀ ਜਾਣਾ ਆ, ਉਹ ਕਰ ਰਹੇ ਆ, ਦੈਟਸ ਓਕੇ, ਠੀਕ ਆ, ਬੰਦਾ ਕਰ ਵੀ ਲੈਂਦਾ ਆ। ਪਰ ਇੱਕ ਤਾਂ ਇਹ ਚੀਜ਼ ਆ ਨਾ ਵੀ ਜੇ ਤੁਸੀਂ ਘਰ 'ਚ 2 ਜਣੇ ਰਹਿਣ ਵਾਲੇ ਆ, ਤੁਸੀਂ ਬਾਹਰ ਜਾ ਕੇ ਲਾਈਵ ਕਰੀ ਜਾਂਦੇ ਆ ਜਾਂ ਬਾਹਰ ਜਾ ਕੇ ਫੋਟੋਆਂ ਪਾਈ ਜਾਂਦੇ ਆ, ਫਿਰ ਭਾਈ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਤੁਸੀਂ ਘਰੇ ਨਹੀਂ, ਚੱਲ ਚੋਰੀ ਵੀ ਕਰ ਲਈਏ। ਮੇਰਾ ਜਿਹੜਾ ਸਵਾਲ ਸੀਗਾ, ਮੈਂ ਅਸਲ ਦੇ ਵਿੱਚ ਜਿਹੜੀ ਗੱਲ ਫੜਨੀ ਚਾਹੁੰਦਾ ਸੀ ਉਹ ਇਹ ਸੀਗਾ ਮੇਰਾ ਸਵਾਲ, ਕਿ ਜਿਹੜਾ ਤੁਸੀਂ ਕਿਹਾ ਕਿ ਐਲਗੋਰਿਦਮ, ਪਹਿਲਾਂ ਸਾਨੂੰ ਚੀਜ਼ਾਂ ਜਾ ਕੇ ਸਰਚ ਕਰਨੀਆਂ ਪੈਂਦੀਆਂ ਸੀਗੀਆਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ, ਹੁਣ ਉਹ ਈਜ਼ੀਲੀ ਅਵੇਲੇਬਲ ਹੈ। ਉਹ ਬਸ ਤੁਸੀਂ ਜਿੱਥੇ ਨਜ਼ਰ ਤੁਹਾਡੀ ਪਈ ਨਹੀਂ ਤੇ ਉਦੋਂ ਬਾਅਦ ਉਹ ਜਿਹਾ ਐਲਗੋਰਿਦਮ ਸ਼ੁਰੂ ਹੋਇਆ ਨਹੀਂ। ਹਾਂਜੀ, ਐਲਗੋਰਿਦਮ ਨੇ ਜਿਹੜਾ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਉਹ ਦਿਖਾਉਣੀਆਂ ਸ਼ੁਰੂ, ਉਹਨੇ ਤੁਹਾਡੀ ਐਡਿਕਸ਼ਨ ਪਹਿਲਾਂ ਤਾਂ ਸ਼ੁਰੂਆਤ ਦੀ ਸੀਗੀ ਦੇਖਣ ਦੀ, ਉਹਨੇ ਬਸ ਪੱਕਿਆਂ ਕਰਤੀ ਜੀ। ਬਿਲਕੁਲ, ਫੇਸਬੁੱਕ ਦੀ ਆਪਣੀ ਇੰਟਰਨਲ ਰਿਪੋਰਟ ਦੱਸਦੀ ਆ ਵੀ ਜਿਹੜੀਆਂ ਟੀਨੇਜ ਗਰਲਸ, ਉਹਨਾਂ ਉੱਤੇ ਜਿਹੜੇ ਇੰਸਟਾਗ੍ਰਾਮ ਦਾ ਮੈਟਾ ਦਾ ਜਿਹੜੀ ਇੰਟਰਨਲ ਰਿਪੋਰਟ ਸੀ, ਵੀ ਇੰਨਾ ਭੈੜਾ ਇਫੈਕਟ ਆ, ਐਂਗਜ਼ਾਇਟੀ ਵਧੀ ਹੋਈ ਆ। ਇਹ ਉਹਨਾਂ ਨੇ ਉਹਨਾਂ ਦਾ ਲਾਈਫ ਸਟਾਈਲ ਪੂਰੀ ਤਰ੍ਹਾਂ ਜਿਹੜਾ ਖਰਾਬ ਕਰ ਦਿੱਤਾ ਹੈ। ਸੋ ਇਹ ਇੱਕ ਬਹੁਤ ਭਿਆਨਕ ਸਥਿਤੀ ਆ। ਇਹਨਾਂ ਹੀ ਨਿਆਣਿਆਂ ਨੇ ਹੁਣ ਵੱਡੇ ਹੋਣਾ, ਇਹਨਾਂ ਟੀਨੇਜਰਸ ਨੇ ਅਡਲਟ ਹੋਣਾ, ਇਹਨਾਂ ਨੇ ਬਾਅਦ 'ਚ ਕਿਤੇ ਪਾਲਿਸੀ ਮੇਕਿੰਗ 'ਚ ਜਾਂ ਹੋਰ ਵੱਖ-ਵੱਖ ਥਾਵਾਂ ਤੇ ਕੰਮ ਕਰਨ ਦੇ ਲਈ ਜਿਹੜਾ ਹੋ ਜਾਣਾ ਹੈ। ਹੁਣ ਆਪਾਂ ਦੇਖਿਆ ਉਦਣ ਜਿਹੜਾ ਕਰੋਨਾ ਜਿਹੜਾ ਸ਼ਹਿਰ ਆ, ਜਿੱਥੇ ਆਪਣਾ ਪੰਜਾਬੀ ਮੁੰਡਾ ਸੀਗਾ ਅਮਨ ਧਾਲੀਵਾਲ, ਉਹਦੇ ਚਾਕੂ ਜਿਹੜਾ ਉਹ ਮਾਰਿਆ, ਉਹਦੇ ਹੱਥ 'ਚ ਇੱਕ ਪਾਸੇ ਕੁਹਾੜਾ ਸੀਗਾ, ਪਹਿਲਾਂ ਉਹਨੇ ਉਹ ਮਾਰਿਆ। ਉਹ ਸ਼ਦਾਈ ਜਿਹਾ, ਜਿੱਦਾਂ ਮੈਂਟਲੀ ਜਿਹੜਾ ਅਨਸਟੇਬਲ ਜਿਹਾ, ਕਾਰਨ ਤਾਂ ਉਹਦੇ ਕੋਈ ਵੀ ਹੋ ਸਕਦੇ ਆ, ਪਰ ਦੈਟਸ ਦ ਫਿਊਚਰ। ਵੀ ਜਦੋਂ ਤੁਹਾਡੇ ਦਿਮਾਗ ਕਿਸੇ ਅਜਿਹੀਆਂ ਚੀਜ਼ਾਂ ਦੇ, ਹੁਣ ਜੇ ਕੋਈ ਸ਼ਰਾਬ ਦਾ ਆ ਆਦੀ, ਮੈਰੋਵਾਨਾ ਦਾ ਆ, ਹੋਰ ਨਸ਼ਿਆਂ ਦਾ ਆ, ਜਦੋਂ ਉਹਨੂੰ ਨਹੀਂ ਮਿਲਦਾ ਤੇ ਉਹ ਪੁੱਠੇ ਸਿੱਧੇ ਕੰਮ ਕਰਦਾ। ਜਦੋਂ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਣਗੀਆਂ ਜਾਂ ਤੁਸੀਂ ਇਸ ਦੇ ਇੰਨੇ ਆਦੀ ਹੋ ਜਾਓਗੇ, ਇਹ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ, ਤੇ ਤੁਸੀਂ ਵੀ ਪੁੱਠੇ ਸਿੱਧੇ ਕੰਮ ਕਰੋਗੇ ਤਾਂ ਤੁਸੀਂ ਗਲਤ ਡਿਸੀਜਨ ਲਓਗੇ, ਗਲਤ ਚੀਜ਼ਾਂ ਜਿਹੜੀਆਂ ਉਹ ਕਰੋਗੇ, ਤੁਹਾਡਾ ਮਨ ਨਹੀਂ ਲੱਗੂਗਾ, ਐਂਗਜ਼ਾਇਟੀ ਵਧੂਗੀ, ਬੇਚੈਨੀ ਵਧਣ ਦੇ ਨਾਲ ਤਾਂ ਬਹੁਤ ਜਿਹੜੀਆਂ ਤੁਹਾਡੀਆਂ ਸਿਹਤ ਦੀਆਂ ਪ੍ਰੋਬਲਮਾਂ ਬਹੁਤ ਜ਼ਿਆਦਾ ਹੋ ਜਾਂਦੀਆਂ। ਬਿਲਕੁਲ। ਸੋ ਇਹ ਆਪਾਂ ਨੂੰ ਬਹੁਤ ਕਾਬੂ ਦੇ ਵਿੱਚ ਰਹਿ ਕੇ ਦੇਖੋ, ਮੈਂ ਨਹੀਂ ਕਹਿੰਦਾ ਵੀ ਮੈਂ ਨਹੀਂ ਕਰਦਾ, ਮੈਂ ਤਾਂ ਆਪ ਇਸ ਚੀਜ਼ ਦਾ ਸ਼ਿਕਾਰ ਹਾਂ। ਮੈਂ ਇਹ ਆਪਾਂ ਮੰਨਦੇ ਆ ਸਾਰੇ ਜਾਣੇ, ਹਨਾ ਵੀ ਸਾਰੇ ਜਾਣੇ ਦੇ ਵਿੱਚ ਘਟਾਉਣ ਦੀ ਕੋਸ਼ਿਸ਼ ਕਰੀਦੀ ਹੈ, ਪਰ ਫਿਰ ਵੀ ਟਰਾਈ ਕਰੀਦੀ ਆ ਵੀ ਭਾਈ ਨਹੀਂ। ਹੁਣ ਮੈਂ ਮਿੱਥੇ ਆਇਆ ਵੀ ਵੀਕਐਂਡ ਦੇ ਉੱਤੇ ਸੋਸ਼ਲ ਮੀਡੀਆ ਮੈਂ ਦੇਖਣਾ ਨਹੀਂ, ਠੀਕ ਹੈ, ਜੋ ਮਰਜ਼ੀ ਜਿਹੜਾ ਉਹ ਹੋ ਜਾਵੇ, ਵੀ ਫੇਸਬੁੱਕ ਨੂੰ ਆਪਾਂ ਹੱਥ ਨਹੀਂ ਲਾਉਣਾ, ਜੋ ਮਰਜ਼ੀ ਜਿਹੜਾ ਉਹ ਕੁਛ ਵੀ ਜਿਹੜਾ ਉਹ ਹੋਈ ਜਾਵੇ। ਸੋ ਤੁਸੀਂ ਕੁਛ ਨਾ ਕੁਛ ਜਿਹੜਾ ਆਪਾਂ ਨੂੰ ਡੀਟੌਕਸ ਇਹਨਾਂ ਚੀਜ਼ਾਂ ਦੇ ਵਿੱਚ ਇਹ ਫੈਸਲੇ ਲੈਣੇ ਹੀ ਪੈਣੇ ਆ। ਰੌਲਾ ਇੱਕ ਵੀ ਹੈ ਨਾ ਕਿ ਜਦੋਂ ਤੁਸੀਂ ਇੱਕ ਸਾਈਡ ਤੋਂ ਪਾਸੇ ਹੋਣ ਦੀ ਗੱਲ ਕਰਦੇ ਹੋ ਤੇ ਤੁਹਾਡੇ ਮੂਹਰੇ ਕਿਸੇ ਦੂਜੀ ਸਾਈਡ ਦਾ ਅਲਰਟ ਆ ਜਾਂਦਾ ਤੇ ਤੁਸੀਂ
ਉਹ ਇਹੋ ਜਿਹਾ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਰਾਹ ਜੇ ਨਾ ਵੇਖਿਆ ਤੇ ਫਿਰ ਇਹ ਰਹਿ ਜਾਣਾ ਵਾ। ਇਸੇ ਤਰ੍ਹਾਂ ਜਿਹੜੇ ਜਿਵੇਂ ਟਵਿੱਟਰ ਦੀ ਗੱਲ ਕਰਦੇ ਆ ਜਾਂ WhatsApp ਅਲਰਟ ਦੀ ਗੱਲ ਕਰਦੇ ਆ ਜਾਂ ਇੰਸਟਾ ਅਲਰਟ ਦੀ ਗੱਲ ਕਰਦੇ ਆ, ਫੇਸਬੁੱਕ ਤੋਂ ਪਾਸੇ ਹੋਣਾ ਤੁਸੀਂ ਤਾਂ ਕੋਈ ਨਾ ਕੋਈ ਹੋਰ ਇਹੋ ਜਿਹੀ ਐਪ ਹੈ ਜਿਹੜੀ ਤੁਹਾਡੇ ਅੱਖਾਂ ਨੂੰ, ਤੁਹਾਡੇ ਦਿਮਾਗ ਨੂੰ ਵਲ ਕੇ ਉੱਧਰ ਨੂੰ ਲੈ ਜਾਂਦੀ ਹੈ। ਪਰ ਅਸਲ ਦੇ ਵਿੱਚ ਜਿਹੜੀ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ, ਸ਼ੋਅ ਦੀ ਸ਼ੁਰੂਆਤ ਇੱਥੋਂ ਕੀਤੀ ਸੀਗੀ ਆਪਾਂ, ਕਿ ਇਹ ਜਿਹੜਾ ਡਾਟਾ, ਜਿਹੜੀ ਪ੍ਰਾਈਵੇਸੀ, ਜਿਹੜੀ ਨਿੱਜਤਾ ਹੈ, ਇਹ ਤੁਸੀਂ ਪਹਿਲਾਂ ਤਾਂ ਤੁਹਾਡੇ ਤੋਂ ਲਿਆ ਗਿਆ ਸਾਰਾ ਕੁਛ, ਤੁਸੀਂ ਆਪਦੀ ਸਹਿਮਤੀ ਨਾਲ ਦਿੱਤਾ, ਤੁਸੀਂ ਆਪਾਂ ਕਲਿੱਕ ਕੀਤਾ ਸਾਰਿਆਂ ਨੇ ਕਿ ਹਾਂ ਮੈਂ ਸਹਿਮਤ ਹੈ, ਤੁਸੀਂ ਚੱਕ ਲਓ। ਪਰ ਹੁਣ ਉਹਦਾ ਮਿਸਯੂਜ਼ ਹੋ ਰਿਹਾ, ਔਰ ਇਹ ਨਹੀਂ ਹੈ ਕਿ ਛੋਟੇ ਪੱਧਰ ਤੇ ਹੋ ਰਿਹਾ, ਇਹ ਨਹੀਂ ਹੈ ਕਿ ਇੱਕ ਵਾਰੀ ਹੋ ਰਿਹਾ, ਉਹ ਵਾਰ-ਵਾਰ ਹੋ ਰਿਹਾ ਔਰ ਬੜੇ ਵੱਡੇ ਪੱਧਰ ਤੇ ਹੋ ਰਿਹਾ। ਨਹੀਂ ਬਿਲਕੁਲ ਜੀ। ਪਹਿਲੋਂ ਉਹਨਾਂ ਨੇ ਤੁਹਾਨੂੰ ਚੀਜ਼ਾਂ ਫ੍ਰੀ ਦੇ ਕੇ ਏਦਾਂ ਲੱਗਦਾ ਸੀ ਆਪਾਂ ਨੂੰ ਵੀ ਸਭ ਕੁਝ ਫ੍ਰੀ ਆ। ਹਾਂਜੀ। ਪਰ ਇੱਕ ਕਹਾਵਤ ਆ ਵੀ ਇਸ ਦੁਨੀਆ ਦੇ ਉੱਤੇ nothing is such thing as free lunch। ਹਾਂਜੀ। ਵੀ ਮੁਫਤ ਦੀ ਚੀਜ਼ ਕੁਛ ਨਹੀਂ ਹੈ ਉਹਦੇ ਲਈ, ਤੁਸੀਂ ਉਹਦੇ ਲਈ ਉਹਨੂੰ ਉਸ ਬਦਲੇ ਕੁਛ ਨਾ ਕੁਛ ਦੇ ਰਹੇ ਆ। ਦੇ ਕੀ ਰਹੇ ਸੀ ਉਦੋਂ ਆਪਾਂ ਡਾਟਾ, ਉਦੋਂ ਅਜੇ ਡਾਟਾ ਕਰੰਚ ਕਰਨਾ ਨਹੀਂ ਸੀ ਆਇਆ। ਜਦੋਂ ਮੈਂ ਮਾਸਟਰਸ ਕਰਨ ਇੱਥੇ ਆਇਆ ਸੀ, ਉਦੋਂ ਬਿਗ ਡਾਟਾ ਕਰੰਚਿੰਗ ਇਹਦੇ ਵਿੱਚੋਂ ਜਿਹੜਾ ਕੱਢਣਾ ਉਦੋਂ ਚੱਲ ਰਿਹਾ ਸੀ ਉਹ ਦੌਰ। ਠੀਕ ਹੈ। ਉਸ ਟਾਈਮ ਦੇ ਉੱਤੇ ਰਿਸਰਚ, ਉਹਦੇ ਨਵਾਂ ਖੇਤਰ ਇੱਕ ਬਣ ਰਿਹਾ ਸੀਗਾ। ਹੁਣ ਇੱਕ ਬਹੁਤ ਵੱਡੀ ਇੰਡਸਟਰੀ ਜਿਹੜੀ ਉਸ ਦੇ ਵਿੱਚ ਆ ਚੁੱਕੀ ਹੈਗੀ ਆ। ਜੀ। ਸੋ ਇੱਧਰ ਇੱਕ ਸਪਰੈਡਸ਼ੀਟ 'ਚ ਪਿਆ ਡਾਟਾ, ਉਹ ਪਿਆ ਆ, ਉਸ ਨੂੰ ਕਰੰਚ ਕਰਕੇ ਨੰਬਰ ਕੱਢਣੇ, ਉਹਦੇ ਵਿੱਚੋਂ ਉਹਦਾ ਇੱਕ ਆਈਡੀਆ ਬਣਾਉਣਾ, ਉਹਦਾ ਤੱਤ-ਸਾਰ ਲੈਣਾ, ਉਹਦਾ ਨਤੀਜਾ ਕੱਢਣਾ। ਹੁਣ ਉਹ ਇੱਕ ਨਵੀਂ ਖੇਤਰ ਆ। ਉਹ ਚਲੋ ਕਿਸੇ ਨੂੰ ਉਹਨੇ ਜੌਬਸ ਵੀ ਦਿੱਤੀਆਂ ਆ, ਪਰ ਇਵੈਂਚੁਅਲੀ ਜਿਹੜਾ ਕੰਜ਼ਿਊਮਰ ਆ ਉਸ ਦਾ ਨੁਕਸਾਨ ਹੀ ਉਹਨੇ ਨੁਕਸਾਨ ਜਿਹੜਾ ਉਹ ਕਰਵਾਇਆ ਆ। ਆਪਾਂ ਨੂੰ ਜਿੱਦਾਂ ਬਾਕੀ ਨਸ਼ਿਆਂ ਤੋਂ ਬਚਣ ਦੀ ਹਦਾਇਤ ਆ, ਏਦਾਂ ਹੀ ਭਾਈ ਇਹ ਜਿਹੜੇ ਸੋਸ਼ਲ ਮੀਡੀਆ ਵਾਲੇ ਜਿਹੜੇ ਨਸ਼ੇ ਆ ਨਾ, ਇਹਦੇ ਤੋਂ ਬਚਣ ਦੀ ਜਿਹੜੀ ਉਹ ਕਰਨੀ ਚਾਹੀਦੀ ਆ। ਕਿੰਨੇ ਨਿਆਣੇ ਖੁਦਕੁਸ਼ੀਆਂ ਕਰ ਗਏ, ਕਿੰਨੇ ਨਿਆਣੇ ਬਿਮਾਰ ਹੋ ਗਏ। ਸਿਆਟਲ ਦੇ ਸਕੂਲ ਨੇ ਅਜਿਹੀਆਂ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਲਾਸੂਟ ਦਰਜ ਕੀਤੇ ਆ ਵੀ ਸਕੂਲ ਦੇ ਵਿਦਿਆਰਥੀਆਂ ਦਾ ਬੁਰਾ ਹਾਲ ਹੋਇਆ ਪਿਆ। ਥੋੜੇ ਦਿਨ ਪਹਿਲੋਂ ਦੀ ਘਟਨਾ ਹੈ, ਫਲੋਰੀਡਾ ਦੇ ਵਿੱਚ 16-17 ਸਾਲਾਂ ਦਾ ਮੁੰਡਾ ਸੀਗਾ, ਉਹ ਨਿੰਟੈਂਡੋ ਸਵਿਚ ਖੇਡਦਾ ਪਿਆ ਸੀਗਾ। ਠੀਕ ਹੈ। ਟੀਚਰ ਨੇ ਉਹਦੇ ਕੋਲੋਂ ਲੈ ਲਿਆ, ਉਹ ਉਧਰ ਵਾਪਸ ਜਿਹੜੀ ਉਹ ਜਾ ਰਹੀ ਸੀ, ਉਹ ਪਿੱਛੋਂ ਆਇਆ, ਇੰਨੇ ਗੁੱਸੇ 'ਚ ਆਇਆ, ਲੱਤ ਮਾਰੀ ਉਹਨੇ, ਘਸੁੰਨ ਮੁੱਕੀ ਇੰਨੀ ਕੀਤੀ, ਜਿਹੜੀ ਟੀਚਰ ਬੇਹੋਸ਼ ਹੋ ਗਈ। ਜਿੰਨੇ ਵੀ ਤੁਸੀਂ ਦੇਖ ਰਹੇ ਆ, ਕਿਸੇ ਨੇ ਸੁਣੀ ਕਦੀ ਇਹ ਗੱਲ ਆਪਣੇ ਜੀਵਨ ਦੇ ਵਿੱਚ ਵੀ ਕਿ ਟੀਚਰ ਨੂੰ ਨਿਆਣੇ ਨੇ ਏਦਾਂ ਕੁੱਟਤਾ ਹੋਵੇ? ਨਹੀਂ ਸੁਣੀ। ਕਿਸੇ ਦੀ ਜ਼ਰੂਰਤ ਪੈਂਦੀ ਸੀ ਅੱਗੇ ਏਦਾਂ ਜਿਹੜੀਆਂ ਇਹ ਚੀਜ਼ਾਂ ਦੀ ਜਿਹੜੀ ਉਹ ਪੈਂਦੀ ਸੀ। ਮਾਨਸਿਕ ਤੌਰ ਦੇ ਉੱਤੇ ਤੁਸੀਂ ਦੇਖੋ ਵੀ ਉਹ ਕਿੱਡਾ ਸਵਿਚ ਦਾ ਗੁਲਾਮ ਹੋਊਗਾ, ਵੀ ਉਹਨੂੰ ਲੱਗਾ ਵੀ ਮੇਰਾ ਕਿਤੇ ਸਾਹ ਹੀ ਮੁੱਕ ਜਾਣੇ, ਮੇਰੇ ਤੋਂ ਖੋਲਿਆ ਤੇ ਬਸ ਹੁਣ ਮੈਂ ਖਤਮ ਕਹਾਣੀ। ਏਦਾਂ ਹੁੰਦਾ ਨਹੀਂ ਨਾ। ਪਰ ਇਹੀ ਤਾਂ ਇੱਥੇ ਜਿਹੜੀ ਤੁਸੀਂ ਉਹ ਗੁਲਾਮ ਹੋਣ ਦੀ ਗੱਲ ਕਹੀ ਸੀ, ਇਹੀ ਤਾਂ ਹੈ ਕਿ ਜਿੰਨਾ ਚਿਰ ਉਹ ਚੀਜ਼ ਚੱਲ ਰਹੀ ਹੈ ਉਹਨਾਂ ਚਿਰ ਉਹ ਖੁਸ਼ ਹੈ, ਉਹਦੇ ਵਿੱਚ ਰੁੱਝਿਆ ਹੋਇਆ, ਉਹ ਵਿਅਸਤ ਹੈ ਉਹਦੇ ਵਿੱਚ। ਪਬਜੀ ਵਾਲੇ ਕਿੰਨੇ ਸੁਣੇ ਆਪਾਂ? ਪਬਜੀ ਵਾਲੇ, ਬਲੂ ਵੇਲ ਤੇ ਕਿੰਨੇ ਸੁਣੇ ਤੁਸੀਂ? ਪਬਜੀ ਦੇ ਵਿੱਚ ਕਿੱਦਾਂ ਨਿਆਣੇ ਫੋਨ ਸਿੱਟ ਦਿੰਦੇ ਸੀਗੇ, ਕਿੱਦਾਂ ਲੋਕ ਕਿੰਨੀਆਂ ਇਹ ਹੁਣ ਟਾਸਕ ਪੂਰਾ ਕਰਨ ਵਾਲੀ ਗੇਮ ਕਿਹੜੀ ਸੀ ਜਿੱਥੋਂ ਤੁਸੀਂ ਛਲਾਂਗ ਲਾ ਦਿੰਦੇ ਸੀ? ਬਲੂ ਵੇਲ ਵਾਲੀ ਸੀਗੀ ਸ਼ਾਇਦ। ਉਹ ਉਦਾਂ ਦੀ ਸੀਗੀ। ਇਹ ਇੱਕ ਜਿਹੜੀ ਆਪਾਂ ਦੇਖਦੇ ਸੀਗੇ ਪਹਿਲੋਂ ਕੀ ਹੁੰਦੀਆਂ ਸੀ, ਮਾਈਕਰੋ ਟ੍ਰਾਂਜੈਕਸ਼ਨਸ ਬਹੁਤ ਹੁੰਦੀਆਂ ਸੀ। ਠੀਕ ਹੈ। ਗੇਮ ਤੁਹਾਨੂੰ ਫ੍ਰੀ 'ਚ ਦਿੱਤੀ ਜਾਂਦੀ ਸੀ ਜੀ, ਉਹਦੇ ਵਿੱਚ ਪਰ ਜੇ ਤੁਸੀਂ ਵਧੀਆ ਤਲਵਾਰ ਲੈਣੀ ਆ, ਵਧੀਆ ਜਿਹੜਾ ਉਹ ਰੋਕਣ ਵਾਲਾ ਢਾਲ ਲੈਣੀ ਆ, ਉਹਦੇ ਲਈ ਪੈਸੇ ਡਾਲਰ ਜਿਹੜੇ ਉਹ ਲੱਗਦੇ ਸੀ। ਕਿੰਨੀਆਂ ਇਦਾਂ ਦੀਆਂ ਹੌਰਰ ਸਟੋਰੀ ਪੇਰੈਂਟਸ ਦੀਆਂ ਜਿਹੜੀਆਂ ਆਪਾਂ ਸੁਣੀਆਂ ਵੀ ਨਿਆਣੇ ਗੇਮ ਖੇਡਦੇ ਹਜ਼ਾਰਾਂ ਦਾ ਜਿਹੜਾ ਐਪ ਸਟੋਰ ਦੇ ਉੱਤੇ ਚੀਜ਼ਾਂ ਹੀ ਬਾਏ ਕਰ ਲਈਆਂ। ਹੁਣ ਇਹ ਰੈਗੂਲੇਸ਼ਨ ਥੋੜੀਆਂ ਜਿਹੀਆਂ ਬਣਾ ਕੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਰੋਕਾਂ ਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਵੀ ਇਹ ਅਲਾਉ ਨਹੀਂ ਹੋਣਾ ਚਾਹੀਦਾ ਵੀ ਜਣਾ ਖਣਾ ਜਿਹੜਾ ਏਦਾਂ ਕਰੀ ਜਾਵੇ। ਪਬਜੀ 'ਚ ਵੀ ਇਹੀ ਚੀਜ਼ਾਂ ਜਿਹੜੀਆਂ ਉਹ ਆਪਾਂ ਜਿਹੜੀਆਂ ਉਹ ਚੱਲਦੀਆਂ ਕੁਛ ਵੀ ਚੀਜ਼ ਜਿਹੜੀ ਬਾਏ ਕਰਨੀ ਆ, ਉਹਦੇ ਵਿੱਚ ਅੱਗੇ ਤੋਂ ਅੱਗੇ ਤੁਹਾਨੂੰ ਜਿਹੜਾ ਆ ਉਹ ਕੱਲਾ ਤੁਹਾਡਾ ਡਾਟਾ ਜਾਂ ਤੁਹਾਨੂੰ ਇੱਕ ਮਾਨਸਿਕ ਤੌਰ ਤੇ ਗੁਲਾਮ ਨਹੀਂ ਬਣਾਇਆ ਜਾਂਦਾ, ਤੁਹਾਡੇ ਪੈਸੇ ਵੀ ਲਏ ਜਾਂਦੇ, ਲੁੱਟ ਵੀ ਜਿਹੜੀ ਉਸ ਦੇ ਜ਼ਰੀਏ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਹੈ। ਸੋ ਇਹ ਬਹੁਤ ਧਿਆਨ ਦੇ ਨਾਲ ਵਰਤਣ ਵਾਲੀਆਂ ਜਿਹੜੀਆਂ ਚੀਜ਼ਾਂ ਆ, ਘੱਟ ਵਰਤਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਜੀ। ਮੇਰੇ ਹਿਸਾਬ ਨਾਲ ਜੇ ਆਪਾਂ ਇਹਦੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਆ, ਮੁਕੰਮਲ ਖਹਿੜਾ ਛੁੱਟਣਾ ਤਾਂ ਬੜਾ ਔਖਾ ਹੈ, ਪਰ ਆਦਤਾਂ ਨੂੰ ਸੁਧਾਰਿਆ ਜਾ ਸਕਦਾ। ਹਾਂਜੀ ਬਿਲਕੁਲ। ਜਿਵੇਂ ਤੁਸੀਂ ਕਿਹਾ ਕਿ ਮੈਂ ਵੀਕਐਂਡ ਤੇ ਜਾਂ ਕਿਵੇਂ ਵੀ ਕੁਛ 48 ਘੰਟੇ 24 ਘੰਟੇ ਬਿਨਾਂ ਕੱਢ ਕੇ ਦੇਖਦਾ ਇਹਨਾਂ ਸਾਈਟਸ ਨੂੰ। ਹੁਣ ਦੇਖ ਲਓ, ਗੱਲ ਕਰਦੇ ਇੱਕ ਨੋਟੀਫਿਕੇਸ਼ਨ ਆਇਆ, ਮੇਰਾ ਉਸੇ ਵੇਲੇ ਉਧਰ ਧਿਆਨ ਚਲਾ ਜਾਂਦਾ। ਬਿਲਕੁਲ। ਸੋ ਇਹ ਆਪਾਂ ਆਦੀ ਹੋਏ ਆ, ਗੁਲਾਮ ਹੋਏ ਪਏ ਆ ਵੀ ਪਤਾ ਸਕਰੀਨ ਚੱਲੀ ਨਹੀਂ,
ਵੀ ਐਡੀ ਕਿਹੜੀ ਇੰਪੋਰਟੈਂਟ ਗੱਲ ਸੀਗੀ ਯਾਰ, ਮੇਰੀ ਵੀ ਸ਼ੋਅ ਕਰਦੇ ਕਰਦੇ ਜਿਹੜੀ ਉਹ ਹੋ ਜਾਣੀ ਹੈ। ਫਿਰ ਆਪਣੇ ਸਿੱਧਾ ਹੁਣ ਆਪਣੇ ਤੌਰ ਤੇ ਉਦਾਹਰਨ ਦੇ ਰਹੇ, ਹਾਂਜੀ ਇਹ ਸਾਰਿਆਂ ਦੇ ਨਾਲ ਇਦਾਂ ਹੋ ਰਿਹਾ, ਸਾਰਿਆਂ ਦੇ ਨਾਲ ਹੀ ਹੋ ਰਿਹਾ। ਗੋਸਟ ਵਾਈਬ੍ਰੇਸ਼ਨਸ ਬਣਿਆਂ ਨੂੰ ਸੁਣ ਦੇਖਦੀਆਂ, ਹਾਂਜੀ ਹਾਂਜੀ, ਫੋਨ ਜੇਬ 'ਚ ਹੋਊਗਾ ਵੀ ਨਹੀਂ, ਇਦਾਂ ਲੱਗੂਗਾ ਵੀ ਵੱਜ ਗਿਆ, ਮੈਂ ਖੋਲ ਕੇ ਦੇਖਾਂ ਕੁਝ ਹੈਗਾ ਤਾਂ ਨਹੀਂ, ਹੈਗਾ ਤਾਂ ਨਹੀਂ। ਜੇ ਕੁਝ ਨਹੀਂ ਵੀ ਹੋਇਆ ਹੋਊਗਾ ਇਦਾਂ ਲੱਗੀ ਜਾਊਗਾ ਯਾਰ ਮੈਨੂੰ ਤਾਂ ਕਿਸੇ ਨੇ ਕੁਝ ਨਾ ਕੁਝ ਤੇ ਘੱਲਿਆ ਹੀ ਹੋਣਾ, ਮੈਸੇਜ ਕੁਝ ਨਾ ਕੁਝ ਜਿਹੜਾ ਉਹ ਹੋਣਾ ਹੀ ਆ। ਸੋ ਨਥਿੰਗ ਔਨ ਦਿਸ ਇਜ਼ ਦੈਟ ਇੰਪੋਰਟੈਂਟ। ਇਦਾਂ ਦੀਆਂ ਚੀਜ਼ਾਂ ਜਿਹੜੀਆਂ ਇੰਨੀਆਂ ਜ਼ਿਆਦੀਆਂ ਕੋਈ ਜ਼ਰੂਰੀ ਨਹੀਂ ਹੈਗੀਆਂ ਵੀ ਜਿੱਤੋਂ ਬਗੈਰ ਤੁਹਾਡਾ ਬੱਚਿਆਂ ਨੂੰ ਵੀ ਉਹਨਾਂ ਦੀ ਟਾਈਮ ਲਿਮਿਟ ਘਟਾ ਦਿਓ, ਜੇ 40-45 ਮਿੰਟ ਦੇਖ ਰਿਹਾ ਤਾਂ 30-35 ਤੇ ਕਰੋ, ਹੌਲੀ 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 ਹੌਲੀ। ਇਹ ਬੜਾ ਔਖਾ ਹੈ ਕਿਉਂਕਿ ਹੁਣ ਜਦੋਂ ਆਪਾਂ ਆਪ ਰੋਟੀ ਖਾਂਦੇ ਆਪਾਂ ਕਹਿੰਦੇ ਆਪਾਂ ਲਈਏ ਟੀਵੀ, ਹਾਂਜੀ ਕੁਛ ਦੇਖੀਏ ਜਾਂ ਨਾਲ ਲਾਈਏ ਕੋਈ ਨੈਟਫਲਿਕਸ ਜਾਂ ਕੁਛ ਵੀ ਆਪਾਂ ਉਨੀ ਦੇਰ ਤੱਕ ਰੋਟੀ ਨਹੀਂ ਖਾਧੀ ਜਾਂਦੀ, ਹਲਕ ਚੋਂ ਨਿਕਲਦੀ ਨਹੀਂ ਵੀ ਜੇ ਕੁਛ ਹੋਰ ਐਂਟਰਟੇਨਮੈਂਟ ਦੀ ਹੋ ਰਹੀ ਹੋਵੇ, ਇਹਦਾ ਮਤਲਬ ਦਿਮਾਗ ਦਾ ਗੁਲਾਮ ਹੀ ਆ ਨਾ। ਪਰ ਤੁਸੀਂ ਇਹ ਦੇਖੋ ਵੀ ਸਿਆਣੇ ਬੰਦੇ ਜਦੋਂ ਕਹੇ ਸੀ ਉਹ ਕਹੇ ਸੀ ਜੇ ਰੋਟੀ ਖਾ ਰਹੇ ਹੋ ਚਿੱਥ ਕੇ ਖਾਓ, ਹਾਂ ਚਿੱਥ ਕੇ ਖਾਓ ਤੇ ਰੋਟੀ 'ਚ ਹੀ ਧਿਆਨ ਹੋਵੇ, ਰੋਟੀ 'ਚ ਧਿਆਨ। ਹਾਂਜੀ, ਫੇਰ ਹੀ ਪਤਾ ਲੱਗਦਾ ਨਾ ਮੇਰਾ ਰੱਜ ਗਿਆ ਜਾਂ ਘੱਟ ਲੋੜ ਆ ਜਾਂ ਵੱਧ ਲੋੜ ਆ। ਹਾਂ ਇੱਧਰ ਉੱਧਰ ਧਿਆਨ ਹੋਵੇ, ਖਾਈ ਜਾਓ ਪਤਾ ਲੱਗੇ ਵੀ ਕਰੀ ਕੀ ਜਾਂਦੇ ਆ, ਚੱਲੀ ਜਾਂਦੀ ਨੈਟਫਲਿਕਸ, ਬੰਦਾ ਤੁਰਿਆ ਫਿਰਦਾ ਮੂਵੀ ਦੇ ਵਿੱਚ। ਫਿਰ ਬਾਅਦ 'ਚ ਕਹਿਣਾ ਨਿਆਣਿਆਂ ਨੂੰ ਯਾਰ ਇਹ ਤਾਂ ਜੀ ਨਿਆਣੇ ਜੀ ਇਹ ਤੋਂ ਬਗੈਰ ਖਾਂਦੇ ਨਹੀਂ, ਖਾਣੇ ਕੀ ਕਿੱਦਾਂ ਜਦੋਂ ਤੁਸੀਂ ਨਹੀਂ ਉਹਨਾਂ ਨੂੰ ਦਿਖਾਇਆ ਕਰੀ ਉਸ ਤੋਂ ਬਗੈਰ ਖਾ ਕੇ। ਹਾਂ ਇਹ ਜਿਹੜਾ ਰੋਟੀ ਖਾਣ ਵਾਲਾ ਜਿਹੜੇ ਜਿਵੇਂ ਤੁਸੀਂ ਰੈਸਟ ਰੂਮ ਜਾਣ ਵਾਲੀ ਗੱਲ, ਮੈਨੂੰ ਲੱਗਦਾ ਨਿਆਣੇ ਸਿਆਣੇ ਇੱਕੋ ਹੀ ਗੱਲ ਹੋ ਗਈ ਹੈ ਸਾਰਿਆਂ ਦੀ। ਨਹੀਂ ਹਾਂਜੀ ਉਹ ਸਿਆਣੇ ਕਹਿ ਦਿੰਦੇ ਨਿਆਣਿਆਂ ਨੂੰ, ਸਿਆਣੇ ਕਹਿ ਦਿੰਦੇ, ਨਿਆਣੇ ਕਹਿ ਨਹੀਂ ਸਕਦੇ। ਹਾਂ ਪਰ ਆਪ ਆਪਾਂ ਉਹਦੇ ਸ਼ਿਕਾਰ ਆ ਨਾ, ਵੀ ਉਹ ਇਹ ਆਪਾਂ ਨੂੰ ਹੌਲੀ ਹੌਲੀ ਆਦਤਾਂ ਨੂੰ ਸੁਧਾਰਨਾ ਪੈਣਾ ਆ ਜੀ, ਨਹੀਂ ਤਾਂ ਜਿੱਥੇ ਡਾਟਾ ਚੋਰੀ ਤੇ ਉਹ ਹੋ ਰਹੀਆਂ ਐਪਾਂ ਬੈਨ ਕਰੀ ਜਾਣਗੇ, ਇੱਕ ਕਰ ਦੇਣਗੇ, ਉਹਦੀ ਥਾਂ ਤੇ ਦੂਜੀ ਨੇ ਜਗ੍ਹਾ ਲੈ ਲੈਣੀ ਹੈ। ਉਹ ਨਹੀਂ ਕੋਈ ਜਿਹੜੀ ਇਸ ਚੀਜ਼ ਦੇ ਵਿੱਚ ਗੱਲ ਹੈਗੀ, ਪਰ ਇਹ ਵੀ ਆਪਾਂ ਇਸ ਚੀਜ਼ ਦੇ ਇਸ ਚੱਕਰ ਵਿੱਚੋਂ ਬਾਹਰ ਨਿਕਲਣ ਦੀ ਖੁਦ ਆਪਾਂ ਨੂੰ ਜਿਹੜੀ ਉਹ ਕੋਸ਼ਿਸ਼ ਕਰਨੀ। ਦੇਖੋ ਜਿਵੇਂ ਤੁਸੀਂ ਦੱਸ ਕੇ ਹਟਿਆ, ਉਹ ਤਾਂ ਫੇਸ ਸਕੈਨਿੰਗ ਤੇ ਵੀ ਆ ਗਏ ਆ, ਉਹਦਾ ਪਤਾ ਲੱਗ ਗਿਆ ਚ ਗੱਲ ਵੱਖਰੀ ਹੈ, ਹਜੇ ਕਿੰਨੀ ਥਾਈਂ ਹੋਰ ਹੋ ਰਿਹਾ, ਜਿਸ ਤੋਂ ਅਗਲਾ ਸਟੈਪ ਇਹ ਤਾਂ ਸਿਰਫ ਉਹ ਸ਼ਹਿਰ ਦੀ ਰਿਕੁਆਇਰਮੈਂਟ ਸੀ ਤੇ ਤਾਂ ਪਤਾ ਲੱਗ ਗਿਆ। ਹੋਰ ਜਿੱਥੇ ਨਹੀਂ ਹੈਗੀ ਉੱਥੇ ਕਰੀ ਜਾਂਦੇ ਹੋਣਗੇ, ਆਬਵੀਅਸਲੀ ਕਰਦੇ ਆ, ਜੇ ਇੱਕ 'ਚ ਕਰਦੇ ਤੇ ਸਾਰਿਆਂ 'ਚ ਕਰਦੇ ਹੋਣਗੇ, ਹਨਾ। ਸੋ ਇਹ ਇੱਕ ਮੇਰਾ ਖਿਆਲ ਹੈ ਕਿ ਨੈਕਸਟ ਲੈਵਲ ਵਾਲੀ ਗੱਲ ਹੀ ਹੈ ਜਿਹੜਾ ਫੇਸ ਸਕੈਨ ਵਾਲੀ ਗੱਲ ਹੈ, ਤੇ ਹਜੇ ਲੁਕਵੇਂ ਰੂਪ ਦੇ ਵਿੱਚ ਚੱਲ ਰਿਹਾ, ਹਜੇ ਪ੍ਰਤੱਖ ਰੂਪ ਦੇ ਵਿੱਚ ਸਾਰੇ ਥਾਈਂ ਸਾਹਮਣੇ ਵੀ ਨਹੀਂ ਆ ਰਿਹਾ। ਤੇ ਮੋਨੀਟਰਿੰਗ ਦਾ, ਸਰਵੇਲੈਂਸ ਦਾ, ਡਾਟਾ ਇਕੱਠਾ ਕਰਨ ਦਾ ਇਹ ਇੱਕ ਅਗਲਾ ਫੇਜ਼ ਹੀ ਹੈ, ਇਸ ਤੋਂ ਜ਼ਿਆਦਾ ਤਾਂ ਕੁਝ ਹੋ ਨਹੀਂ ਸਕਦਾ। ਜੀ ਹੁਣ ਰੀਸੈਂਟਲੀ ਜਿਹੜਾ ਆ ਟਿਕਟੌਕ ਦੇ ਬਾਰੇ ਇਹ ਚਰਚਾ ਆਈ ਆ ਜੀ, ਕਹਿੰਦੇ ਜੇ ਚਾਹੇ ਤੁਸੀਂ ਕਦੀ ਐਪ ਵਰਤੀ ਵੀ ਨਹੀਂ ਆ, ਠੀਕ ਹੈ, ਟਿਕਟੌਕ ਨੇ ਤਾਂ ਵੀ ਤੁਹਾਡਾ ਡਾਟਾ ਚੋਰੀ ਕੀਤਾ ਆ। ਉਹ ਅੱਛਾ, ਜੇ ਤੁਸੀਂ ਲੌਗਇਨ ਨਹੀਂ ਕੀਤਾ ਤੇ ਅਕਾਊਂਟ ਨਹੀਂ, ਜੇ ਇੱਕ ਵਾਰੀ ਬਣਾ ਕੇ ਤੁਸੀਂ ਉਹ ਚੋਂ ਕੱਢ ਵੀ ਦਿੱਤੀ ਆ ਜੀ ਤਾਂ ਵੀ ਉਹਨਾਂ ਨੇ ਜਿਹੜਾ ਆ ਉਹ ਤੁਸੀਂ ਅਕਾਊਂਟ ਬਣਾ ਕੇ ਇੱਕ ਵਾਰੀ ਵਰਤ ਲਈ ਆ ਤੇ ਉਹਨਾਂ ਨੇ ਤਾਂ ਵੀ ਤੁਹਾਡਾ ਡਾਟਾ ਚੱਕ ਲਿਆ। ਠੀਕ ਹੈ, ਇਹ ਇੰਨੇ ਕੁ ਕੱਬੇ ਆ ਜਿਹੜੀਆਂ ਹੁਣ ਇਹ ਐਪਸ ਬਣ ਚੁੱਕੀਆਂ ਆ। ਜੀ ਸਹੀ ਹੈ, ਕੋਈ ਜਿਹੜੇ ਇਹ ਵੈਬਸਾਈਟਸ ਆ, ਚਾਹੇ ਕੋਈ ਕੁਛ ਏਦਾਂ ਦਾ ਆ, ਇਹ ਬਹੁਤ ਵੱਡੀ ਜਿਹੜੀ ਇਸ ਟਾਈਮ ਸਾਈਬਰ ਸਿਕਿਉਰਿਟੀ ਦੀ ਜਿਹੜੀ ਇਹ ਪ੍ਰੋਬਲਮ ਆ, ਆਈਡੈਂਟੀਟੀ ਥੈਫਟ ਇੰਨਾ ਕੁ ਕਾਮਨ ਜਿਹੜਾ ਉਹ ਹੋ ਜਾਣਾ ਆ, ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਅਸਲੀ ਕੌਣ ਨਕਲੀ ਕੌਣ। ਹੁਣ ਫੇਸਬੁੱਕ ਦੇ ਉੱਤੇ ਕਿੰਨੇ ਲੋਕ ਤੁਹਾਡੇ ਜਿਹੜੇ ਉਹ ਟਾਈਮਲਾਈਨ ਤੇ ਪਾਉਂਦੇ ਹੋਣਗੇ ਜੀ ਮੇਰੇ ਨਾਂ ਦੇ ਉੱਤੇ ਪੈਸੇ ਮੰਗਦੇ ਫਿਰਦੇ ਆ, ਕਾਲਾਂ ਕਰਦੇ ਫਿਰਦੇ ਆ, ਤੁਹਾਡੀਆਂ ਆਈਡੀਜ਼ ਹੂਬਹੂ ਬਣਾ ਕੇ ਐਜ਼ ਇਟ ਇਜ਼ ਜਿਹੜੇ ਆ ਉਹ ਲੋਕਾਂ ਨੂੰ, ਤੁਹਾਡੇ ਫਰੈਂਡਾਂ ਨੂੰ ਕਾਲ ਕਰ ਕਰਕੇ ਜਾਂ ਮੈਸੇਜ ਕਰ ਕਰਕੇ ਉਹਨਾਂ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੈਗਾ। ਸੋ ਟਿਕਟੌਕ ਤਾਂ ਇਦਾਂ ਦੀ ਆ ਵੀ ਤੁਹਾਡੇ ਪਿਕਸਲਸ ਤੱਕ ਵੀ ਜਿਹੜੀ ਉਹ ਟਰੈਕਿੰਗ ਕਰਦੀ ਆ ਐਪ ਦੀ, ਵੀ ਉਹਦੇ ਵਿੱਚ ਵੀ ਕੀ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਕੀਤਾ ਜਾ ਰਿਹਾ ਹੈ, ਐਗਜ਼ੀਕਿਊਸ਼ਨ ਕਿੱਦਾਂ ਹੋ ਰਹੀ ਆ। ਸੋ ਬਹੁਤ ਹੀ ਇੱਕ ਟੈਕਨੀਕਲੀ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਕੰਮ ਜਿਹੜਾ ਉਹ ਚਲਾਇਆ ਹੋਇਆ ਆ ਵੀ ਬਈ ਬਚ ਕੇ ਮੋੜ ਤੋਂ ਹੀ ਆ, ਵੀ ਇਹ ਇਕੱਲਾ ਟਿਕਟੌਕ ਨੂੰ ਨਹੀਂ ਇਹੀ ਕਹਿ ਰਹੇ ਵੀ ਇਕੱਲਾ ਟਿਕਟੌਕ ਹੀ ਮਾੜਾ ਆ, ਇੰਸਟਾਗ੍ਰਾਮ, ਫੇਸਬੁੱਕ ਇਹ ਸਾਰੇ ਹੀ ਇਦਾਂ ਦੇ ਜਿਹੜੇ ਉਹ ਹੈਗੇ ਆ, ਕੋਈ ਦੁੱਧ ਧੋਤਾ ਨਹੀਂ ਜਿਹੜੇ ਇਹਦੇ ਵਿੱਚ ਹੈਗਾ ਆ। ਹਾਂ ਇਸ ਗੱਲੋਂ ਤੁਸੀਂ ਖੁਸ਼ ਹੋ ਸਕਦੇ ਵੀ ਚੱਲ ਜੀ ਸਾਡੇ ਮੁਲਕ 'ਚ ਹੀ ਰਹਿ ਜਾਣਾ ਡਾਟਾ ਆ, ਬਈ ਇਹ ਤੁਸੀਂ ਕਹਿ ਸਕਦੇ, ਹੋਰ ਕੁਝ ਨਹੀਂ, ਲੈ ਦੇ ਕੇ ਤੁਹਾਡੇ ਕੋਲ ਇਹੀ ਆਪਣੇ ਆਪ ਨੂੰ ਜਿਹੜਾ ਦਿਲ ਬਹਿਲਾਨੇ ਕਾ ਖਿਆਲ ਅੱਛਾ ਹੈ ਨਾ, ਵੀ ਉਹ ਚੀਜ਼ ਆ, ਪਰ ਹੋ ਚੋਰੀ ਰਹੀ ਹੈ ਤੁਹਾਡੀ, ਤੇ ਤੁਹਾਨੂੰ ਇਸ ਦੇ ਆਦੀ ਗੁਲਾਮ ਬਣਾ ਕੇ ਤੁਹਾਡੇ ਡਾਟਾ ਦੀ ਲਗਾਤਾਰ ਜਿਹੜੀ ਉਹ ਚੋਰੀ ਚੱਲ ਰਹੀ ਆ, ਉਸ ਨੂੰ ਧੜਾ ਧੜ ਵੇਚਿਆ ਜਾ ਰਿਹਾ ਆ। ਤੇ ਆਪਾਂ ਨੂੰ ਐਡ ਜਿਹੜੀਆਂ ਨਾ ਆਪਣੇ ਚੀਜ਼ਾਂ ਦੇ ਵਿੱਚ ਕੁਝ ਸੁਧਾਰ ਕਰਨੇ ਚਾਹੀਦੇ, ਜਿੱਦਾਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਵੀ ਜਿਹੜੀ ਡਬਲ ਸਿਕਿਉਰਿਟੀ ਜਿਹੜੀ ਉਹ ਰੱਖੋ ਆਪਣੇ ਜਿਹੜੀ ਇਨਫੋਰਮੇਸ਼ਨ ਨੂੰ, ਖਾਸ ਕਰਕੇ ਬੈਂਕਿੰਗ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਬਚਾਉਣ ਦੇ ਲਈ। ਬਹੁਤ ਸਾਰੀਆਂ ਕੰਪਨੀਆਂ ਕਹਿੰਦੀਆਂ ਆ
ਵੀ ਅਸੀਂ ਤੁਹਾਡੀ ਆਇਡੈਂਟੀਟੀ ਚੋਰੀ ਨੂੰ ਬਚਾਵਾਂਗੇ, ਇੱਦਾਂ ਕਰਾਂਗੇ, ਪਰ ਆਪਣੇ ਵੱਲੋਂ ਜਿਹੜੇ ਉਹ ਕਦਮ ਚੱਕੋ। ਪਾਸਵਰਡਸ ਜਿਹੜੇ ਉਹ ਥੋੜੇ ਸਟਰੋਂਗ, ਥੋੜੇ ਇੱਦਾਂ ਦੇ ਜਿਹੜੇ ਰੱਖੋ ਤੇ ਤੁਹਾਨੂੰ ਵੀ ਯਾਦ ਰਹਿਣ, ਪਰ ਉਹਦੇ ਵਿੱਚ ਥੋੜਾ ਫੇਰ ਬਦਲ ਕੇ ਨੰਬਰ ਹੋਵੇ, ਵਿੱਚ ਸਪੈਸ਼ਲ ਕਰੈਕਟਰਸ ਹੋਣ। ਸੋ ਡਿਫਰੈਂਟ ਜਿਹੜੀਆਂ ਉਹ ਚੀਜ਼ਾਂ ਉਹ ਤੁਸੀਂ ਇਹ ਜਿਹੜਾ ਉਹ ਰੱਖੋ। ਸੋ ਇਹ ਜਿਹੜੀਆਂ ਚੀਜ਼ਾਂ ਆ। ਹੁਣ ਟਿਕਟੌਕ ਦਾ ਕੀ ਆਇਆ ਸੀ, ਇਹ ਜਿਹੜੇ ਟਿਕਟੌਕ ਦੇ ਪਿਕਸਲ ਆ, ਕਹਿੰਦੇ ਤੁਹਾਡੇ ਨਾਮ, ਪਾਸਵਰਡ, ਅਥੈਂਟੀਕੇਸ਼ਨ ਕੋਡ, ਇਹ ਸਾਰੇ ਕਲੈਕਟ ਕਰ ਰਹੇ ਜੀ। ਚਾਹੇ ਉਹ ਦੂਜੀਆਂ ਐਪਸ ਦੇ ਵੀ ਨਾਲ ਤੁਸੀਂ ਵਰਤ ਰਹੇ ਆ ਨਾ, ਉਹਨਾਂ ਦੇ ਵੀ ਇਹ ਤੁਹਾਡਾ ਡਾਟਾ ਜਿਹੜਾ ਉਹ ਇਸ ਹਿਸਾਬ ਦੇ ਨਾਲ ਕਲੈਕਟ ਕਰੀ ਜਾ ਰਹੇ ਆ। ਦੇयर ਇਜ਼ ਨੋ ਐਂਡ ਟੂ ਇਟ। ਸੋ ਇਹ ਭਾਈ ਬਚ ਕੇ ਰਹੋ, ਜਿੰਨਾ ਦੂਰ ਇਹਨਾਂ ਤੋਂ ਜਿਹੜਾ ਤੁਸੀਂ ਰਹਿ ਸਕਦੇ ਆ ਉਹਨਾਂ ਜਿਹੜਾ ਉਹ ਤੁਸੀਂ ਰਹੋ। ਆਪਣੇ ਫੋਨਸ ਦੇ ਜਿਹੜੇ ਫੀਚਰ ਆ, ਜਿੱਦਾਂ ਹੁਣ ਆਈਫੋਨ ਆ, ਉਹ ਉਹਦੇ ਵਿੱਚ ਆ ਜਾਂਦਾ ਵੀ ਤੁਸੀਂ ਕਹਿ ਸਕਦੇ ਆ ਐਪ ਨੂੰ ਵੀ ਮੇਰਾ ਡਾਟਾ ਕਲੈਕਟ ਨਾ ਕਰੋ, ਜਾਂ ਕਈ ਐਪਸ ਦੇ ਵਿੱਚ ਤੁਸੀਂ ਲੋਕੇਸ਼ਨ ਨੂੰ, ਮਾਈਕ੍ਰੋਫੋਨ ਨੂੰ ਇੰਡੀਵਿਜੂਅਲ ਤੌਰ ਦੇ ਉੱਤੇ ਬੰਦ ਕਰ ਸਕਦੇ ਆ। ਆਮ ਪ੍ਰੀਟੀ ਸ਼ੋਰ ਐਂਡਰੋਇਡ ਤੇ ਵੀ ਇਦਾਂ ਹੀ ਹੋਣਾ ਆ, ਉਹਨਾਂ ਵਿੱਚ ਵੀ ਆਪਸ਼ਨ ਹੁੰਦੀ ਜਿਹੜੀਆਂ ਉਹ ਹੋਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੁਣ ਧਿਆਨ ਰੱਖਣਾ। ਪਰ ਉਹਦੇ ਚ ਹੁਣ ਇੱਕ ਚੀਜ਼ ਪਤਾ ਨਹੀਂ ਟੈਕਨੀਕਲੀ ਉਹ ਸਹੀ ਹੈ ਜਾਂ ਗਲਤ ਹੈ, ਵਾਇਲ ਯੂਜ਼ਿੰਗ ਐਪ ਆ ਗਿਆ ਵੀ ਤੁਸੀਂ ਜਦੋਂ ਯੂਜ਼ ਕਰੋਗੇ ਫਿਰ ਉਹ। ਹੁਣ ਦੇਖੋ, ਹੁਣ ਜਿੱਦਾਂ ਤੁਸੀਂ ਗੂਗਲ ਮੈਪ ਆ, ਉਹ ਮੈਪ ਤਾਂ ਹੀ ਕਰੋਗੇ ਜੇ ਜੀਪੀਐਸ ਔਨ ਕਰੋਗੇ, ਲੋਕੇਸ਼ਨ ਔਨ ਕਰੋਗੇ। ਸੋ ਵਾਇਲ ਯੂਜ਼ਿੰਗ ਜਿਹੜਾ ਤੁਸੀਂ ਕਰ ਸਕਦੇ ਆ ਇਦਾਂ ਦੀਆਂ ਚੀਜ਼ਾਂ ਦੇ ਮਾਮਲਿਆਂ ਚ। ਉਹ ਤੁਹਾਨੂੰ ਹੁਣ ਤੁਹਾਡੀ ਸਮਝ ਦੇ ਉੱਤੇ ਆ ਵੀ ਆਲ ਦਾ ਟਾਈਮ ਦੇ ਨਹੀਂ ਉਹਨਾਂ ਨੂੰ ਵੀ ਇਜਾਜ਼ਤ ਜਾਂ ਲੋਕੇਸ਼ਨ ਦੀ ਕਦੋਂ ਜਿਹੜੀ ਉਹ ਤੁਹਾਨੂੰ ਦੇਣੀ ਹੈ। ਜੀ ਸੋ ਸਮਾਂ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਅੱਜ ਆਪਾਂ ਡਾਟਾ, ਨਿਜਤਾ, ਪ੍ਰਾਈਵੇਸੀ ਦੇ ਬਾਰੇ ਗੱਲਬਾਤ ਕੀਤੀ ਹੈ ਤੇ ਬਹੁਤ ਸਾਰੇ ਨੁਕਤਿਆਂ ਤੇ ਵੀ ਆਪਾਂ ਚਰਚਾ ਕੀਤੀ ਹੈ। ਹੁਣ ਆਪਣੀ ਮੁਲਾਕਾਤ ਜਿਹੜੀ ਹੈ ਉਹ ਸੋਮਵਾਰ ਨੂੰ ਹੋਏਗੀ, ਕਿਸੇ ਨਵੇਂ ਤੇ ਕਿਸੇ ਖਾਸ ਮੁੱਦੇ ਨੂੰ ਲੈ ਕੇ ਆਪਾਂ ਕਰਾਂਗੇ ਗੱਲਬਾਤ। ਤਦ ਤੱਕ ਦੇ ਲਈ ਮੈਨੂੰ ਪ੍ਰਵੀਨ ਸ਼ਰਮਾ ਨੂੰ, ਮੈਨੂੰ ਰਾਜਕਰਮਵੀਰ ਸਿੰਘ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।